ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਪ੍ਰਵਾਸੀਆਂ ਭਾਵ ਇਮੀਗ੍ਰੈਂਟਸ ਖਿਲਾਫ ਹਿੰਸਕ ਪ੍ਰਦਰਸ਼ਨ ਹੋਏ ਹਨ। ਕੈਨੇਡਾ ਵਿੱਚ ਵੀ ਇਮੀਗ੍ਰੈਂਟਸ ਖਿਲਾਫ ਇਹ ਮੁਹਿੰਮ ਜ਼ੋਰ ਫੜ ਰਹੀ ਹੈ। ਜੁਲਾਈ ਮਹੀਨੇ ਵਿੱਚ ਕੈਨੇਡਾ ਅੰਦਰ ਵੱਖ-ਵੱਖ ਥਾਵਾਂ ਤੇ ਸਿੱਖਾਂ ਖਿਲਾਫ 3 ਨਸਲੀ ਹਮਲੇ ਹੋਏ ਹਨ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਖਿਲਾਫ ਸੋਸ਼ਲ ਮੀਡੀਆ ਤੇ ਫਾਰ ਰਾਈਟ ਗਰੁੱਪਾਂ ਨਾਲ ਜੁੜੇ ਲੋਕ ਨਸਲੀ ਨਫ਼ਰਤ ਫੈਲਾਉਣ ਦਾ ਕੰਮ ਕਰ ਰਹੇ ਹਨ। ਫਿਕਰ ਵਾਲੀ ਗੱਲ ਇਹ ਹੈ ਕਿ ਇਸ ਸਾਰੇ ਨਫ਼ਰਤੀ ਪ੍ਰਚਾਰ ਵਿੱਚ ਸਿੱਖਾਂ ਨੂੰ ਪ੍ਰਮੁੱਖ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਨੇ ਬਿਆਨ ਜਾਰੀ ਕਰਕੇ ਇਨ੍ਹਾਂ ਹਮਲਿਆਂ ਤੇ ਫਿਕਰਮੰਦੀ ਪ੍ਰਗਟ ਕੀਤੀ ਹੈ ਤੇ ਸਿੱਖਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਦੇ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਅੱਜ ਦੇ ਇਸ ਦਾ ਫਾਲਟ ਲਾਈਨਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਖਾਸ ਮੁੱਦੇ ਤੇ ਗੱਲਬਾਤ ਕਰਾਂਗੇ ਤੇ ਇਹ ਜਿਹੜਾ ਖਾਸ ਮੁੱਦਾ ਆ ਇਹ ਖਾਸ ਤੌਰ ਤੇ ਜੇ ਗੱਲ ਕਰਨੀ ਹੋਵੇ ਤਾਂ ਇਮੀਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਤੇ ਵੈਸਟਰਨ ਸੁਸਾਇਟੀਜ਼ ਦੇ ਵਿੱਚ ਜਿਹੜੀ ਫਾਰ ਰਾਈਟ ਦਾ ਇੱਕ ਤਰ੍ਹਾਂ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਫਾਰ ਰਾਈਟ ਮੂਵਮੈਂਟ ਆ ਉਹ ਜ਼ੋਰ ਫੜਦੀ ਜਾ ਰਹੀ ਆ ਤੇ ਐਂਟੀ ਇਮੀਗ੍ਰੇਸ਼ਨ ਜਿਹੜਾ ਵਿਚਾਰ ਆ ਉਹ ਵੀ ਨਾਲ ਦੀ ਨਾਲ ਜ਼ੋਰ ਫੜ ਰਿਹਾ ਹੈ, ਜਿਸ ਦੇ ਆਧਾਰ ਤੇ ਹੀ ਫਾਰ ਰਾਈਟ ਜਿਹੜੀ ਮੂਵਮੈਂਟ ਆ ਉਹ ਖੜੀ ਹੋ ਰਹੀ ਆ। ਤੇ ਇਸ ਸੰਬੰਧੀ ਕੈਨੇਡਾ ਦੇ ਵਿੱਚ ਵੀ ਕੁਝ ਘਟਨਾਵਾਂ ਸਾਡੇ ਸਾਹਮਣੇ ਨਜ਼ਰ ਆਈਆਂ ਨੇ ਇਸ ਸਾਰੇ ਵਰਤਾਰੇ ਨਾਲ ਜੁੜੀਆਂ ਹੋਈਆਂ ਪਿਛਲੇ ਦਿਨਾਂ ਦੇ ਦੌਰਾਨ। ਤੇ ਲੇਟੈਸਟ ਜੋ ਇੰਗਲੈਂਡ ਦੇ ਵਿੱਚ ਵਾਪਰਿਆ ਆ ਪਿਛਲੇ 2-3 ਦਿਨਾਂ ਦੇ ਦੌਰਾਨ ਉਹ ਤੁਸੀਂ ਸਭ ਨੇ ਦੇਖਿਆ ਹੀ ਆ। ਤੇ ਇਸ ਤੋਂ ਪਹਿਲਾਂ ਕੈਨੇਡਾ ਦੀ ਗੱਲ ਕਰਨੀ ਹੋਵੇ ਤਾਂ ਕੈਨੇਡਾ ਦੇ ਵਿੱਚ ਇੱਕ ਮੂਵਮੈਂਟ ਜਿਹੜੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਕੈਂਪੇਨ ਚਲਾਈ ਗਈ ਜਿਹੜੀ ਕਿ ਅਜੇ ਤੱਕ ਵੀ ਲਗਾਤਾਰ ਚੱਲ ਰਹੀ ਆ ਤੇ ਜਿਹਦੇ ਵਿੱਚ ਖਾਸ ਤੌਰ ਤੇ ਜਿਹੜਾ ਸਿੱਖਾਂ ਨੂੰ ਨਿਸ਼ਾਨੇ ਤੇ ਲਿਆ ਗਿਆ ਤੇ ਵੱਡੇ ਪੱਧਰ ਤੇ ਗੱਲ ਕਰਨੀ ਹੋਵੇ ਤਾਂ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਗਿਆ ਤੇ ਕੁਝ ਫੋਟੋਸ਼ੋਪਡ ਕੰਟੈਂਟ ਦੇ ਰਾਹੀਂ ਤੇ ਕੁਝ ਜਿਹੜੇ ਇੱਕਾ ਦੁੱਕਾ ਘਟਨਾਵਾਂ ਨੇ ਉਹਨਾਂ ਨੂੰ ਆਧਾਰ ਬਣਾ ਕੇ ਤੇ ਇੱਕ ਹੇਟ ਜਿਹੜੀ ਆ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਮੀਗ੍ਰੈਂਟਸ ਦੇ ਖਿਲਾਫ ਵੀ ਤੇ ਖਾਸ ਤੌਰ ਤੇ ਸਿੱਖਾਂ ਦੇ ਖਿਲਾਫ ਵੀ। ਤੇ ਇਸ ਸੰਬੰਧੀ ਪਿਛਲੇ ਦਿਨੀ ਕੈਨੇਡਾ ਦੇ ਵਿੱਚ ਜਿਹੜੀ ਕੈਨੇਡਾ ਦੇ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੀ ਆਰਗੇਨਾਈਜੇਸ਼ਨ ਆ ਵਰਲਡ ਸਿੱਖ ਆਰਗੇਨਾਈਜੇਸ਼ਨ, ਉਹਨਾਂ ਦੇ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਸੀ ਜਿਹਦੇ ਵਿੱਚ ਕੁਝ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਸੀ। ਜਿਨ੍ਹਾਂ ਘਟਨਾਵਾਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਸਿੱਖ ਨੇ ਦਸਤਾਰਧਾਰੀ ਸਿੱਖ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਉਹਨਾਂ ਤੇ ਹਮਲੇ ਕੀਤੇ ਗਏ ਸੀ ਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਇਹ ਜਿਹੜਾ ਮੁੱਦਾ ਆ ਇਹਨੂੰ ਚੁੱਕਦਿਆਂ ਸਿੱਖਾਂ ਨੂੰ ਅਪੀਲ ਕੀਤੀ ਸੀ ਕਿ ਉਹ ਜੇ ਕਿਸੇ ਵੀ ਅਜਿਹੀ ਘਟਨਾ ਦਾ ਕੋਈ ਇੰਡੀਵਿਜੂਅਲ ਸਾਹਮਣਾ ਕਰਦਾ ਆ ਤਾਂ ਉਹ ਲਾਅ ਇਨਫੋਰਸਮੈਂਟ ਏਜੰਸੀਜ਼ ਤੱਕ ਅਪਰੋਚ ਕਰੇ। ਤਾਂ ਜਿਹੜਾ ਇਹ ਸਾਰਾ ਮੁੱਦਾ ਆ ਇਸ ਮੁੱਦੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਆਖਰ ਗਰਾਊਂਡ ਦੇ ਉੱਤੇ ਸਿਚੁਏਸ਼ਨ ਕੀ ਆ, ਕਿੰਨਾ ਕੁ ਸਤਰਕ ਰਹਿਣ ਦੀ ਲੋੜ ਆ ਜਾਂ ਇਹ ਸਾਰੀ ਜਿਹੜੀ ਕੈਂਪੇਨ ਆ ਇਹ ਜਿਹੜੀ ਸਾਰੀ ਮੂਵਮੈਂਟ ਚਲਾਈ ਜਾ ਰਹੀ ਹੈ ਕਿੰਨੀ ਕੁ ਆਰਗੇਨਾਈਜ਼ਡ ਆ ਜਾਂ ਫਿਰ ਵੈਸੇ ਹੀ ਜਿਹੜਾ ਕਹਿ ਸਕਦੇ ਕਿ ਇੱਕਾ ਦੁੱਕਾ ਲੋਕਾਂ ਦੇ ਵਿਚਾਰ ਨੇ। ਇਹ ਸਾਰੇ ਮਸਲਿਆਂ ਤੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਜਿਹੜੇ ਲੀਡਰ ਨੇ ਬਲਪ੍ਰੀਤ ਸਿੰਘ ਉਹ ਮੌਜੂਦ ਰਹਿਣਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਤੇ ਮੈਂ ਬਲਪ੍ਰੀਤ ਸਿੰਘ ਜੀ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ TV 84 ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਬਲਪ੍ਰੀਤ ਸਿੰਘ ਜੀ, ਜਿਵੇਂ ਮੈਂ ਜ਼ਿਕਰ ਕੀਤਾ ਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਸਟੇਟਮੈਂਟ ਵੀ ਜਾਰੀ ਕੀਤੀ ਗਈ ਸੀ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਕਿੰਨਾ ਕੁ ਸਥਿਤੀ ਇਹ ਗੰਭੀਰ ਆ ਜਾਂ ਵਰਲਡ ਸਿੱਖ ਆਰਗੇਨਾਈਜੇਸ਼ਨ ਇਹ ਸਮਝ ਰਹੀ ਆ ਕਿ ਜਿਹੜੀ ਇੱਕ ਹੇਟ ਕੈਂਪੇਨ ਚੱਲ ਰਹੀ ਆ ਜੋ ਸੋਸ਼ਲ ਮੀਡੀਆ ਦੇ ਉੱਤੇ ਤਾਂ ਕਾਫੀ ਦੇਖੀ ਜਾ ਰਹੀ ਆ ਪਰ ਗਰਾਊਂਡ ਦੇ ਉੱਤੇ ਉਹ ਕਿੰਨਾ ਕੁ ਸੀਰੀਅਸ ਲੈਵਲ ਤੱਕ ਪਹੁੰਚ ਚੁੱਕੀ ਆ ਕਿ ਇਸ ਤਰੀਕੇ ਦੀ ਜਿਹੜੀ ਇੱਕ ਸਟੇਟਮੈਂਟ ਆ ਉਹ ਵਰਲਡ ਸਿੱਖ ਆਰਗੇਨਾਈਜੇਸ਼ਨ ਨੂੰ ਜਾਰੀ ਕਰਨੀ ਪਈ? ਨਹੀਂ, ਸਿਚੁਏਸ਼ਨ ਗੰਭੀਰ ਹੁੰਦੀ ਜਾ ਰਹੀ ਆ। ਸੋ ਇਸ ਮਹੀਨੇ ਦੇ ਵਿੱਚ ਸਾਨੂੰ 3 ਐਗਜ਼ਾਮਪਲਾਂ ਮਿਲੀਆਂ ਨੇ ਜਿੱਥੇ ਸਿੱਖਾਂ ਨੂੰ ਸਿੱਖ ਹੋਣ ਦੇ ਨਾਂ ਤੇ ਅਟੈਕ ਕੀਤਾ ਗਿਆ ਹੈ। ਤੇ ਇੱਕ ਐਗਜ਼ਾਮਪਲ ਸੀ ਟੋਰਾਂਟੋ ਦੇ ਵਿੱਚ ਇੱਕ ਨੌਜਵਾਨ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਿਹਾ ਸੀ ਤੇ ਉਹਦੇ ਮਗਰ ਉਹਨੂੰ ਟ੍ਰੇਲ ਕੀਤਾ ਗਿਆ ਤੇ ਫਿਰ ਉਹਦੀ ਦਸਤਾਰ ਸਨੈਚ ਕੀਤੀ ਗਈ, ਮਤਲਬ ਉਹਦੇ ਸਿਰ ਤੋਂ ਲਾਹ ਕੇ ਉਹ ਦਸਤਾਰ ਨੂੰ ਲੈ ਗਏ
ਇੱਕ ਹੋਰ ਐਗਜ਼ਾਮਪਲ ਆਈ ਆ ਜਿੱਥੇ ਸਡਬਰੀ ਦੇ ਵਿੱਚ ਇੱਕ ਨੌਜਵਾਨ ਦੀ ਦਸਤਾਰ ਸੀਗੀ, ਉਹ ਲਾ ਕੇ ਸਟੌਂਪ ਕੀਤੀ ਗਈ, ਉਹਦੇ ਸਿਰ 'ਚ ਜਿਹੜਾ ਕੈਨ ਹੈਗਾ ਹੈ ਉਹ ਮਾਰਿਆ ਗਿਆ। ਤੇ ਤੀਸਰੀ ਐਗਜ਼ਾਮਪਲ ਜਿਹੜੀ ਹੈਗੀ ਆ, ਉਹ ਇੱਕ ਕਿਰਪਾਨ ਪਹਿਨਣ ਕਰਕੇ ਇੱਕ ਸਿੱਖ ਨੂੰ ਹਰਾਸ ਕੀਤਾ ਗਿਆ, ਫਿਰ ਟਰੱਕ ਉੱਤੇ ਉਹਦੇ ਚੜ੍ਹਾਉਣ ਦੀ ਮਤਲਬ ਧਮਕੀ ਦਿੱਤੀ ਗਈ। ਸੋ ਇਹ ਤਿੰਨੇ ਜਿਹੜੀਆਂ ਐਗਜ਼ਾਮਪਲਾਂ ਨੇ, ਇਹ ਅਨਯੂਜੂਅਲ ਇਸ ਕਰਕੇ ਨੇ ਕਿ ਪਿਛਲੀ ਵਾਰ ਜਦੋਂ ਸਿੱਖਾਂ ਤੇ ਏਦਾਂ ਦੇ ਅਟੈਕ ਹੋਏ ਨੇ, ਉਹ ਟਰੂਡੋ ਦੀ 2018 ਦੀ ਟ੍ਰਿਪ ਤੋਂ ਬਾਅਦ ਇਸ ਤਰ੍ਹਾਂ ਹੋਇਆ। ਤੇ ਉਸ ਟਾਈਮ ਦੇ ਉੱਤੇ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਸਿੱਖਾਂ ਦੇ ਉਲਟ ਜ਼ਹਿਰ ਉਗਲੀ ਗਈ ਸੀ। ਤੇ ਉਸ ਟਾਈਮ ਦੇ ਉੱਤੇ ਇੱਕ ਬਜ਼ੁਰਗ ਦੇ ਉੱਤੇ ਹਮਲਾ ਕੀਤਾ ਗਿਆ ਸੀ, ਇੱਕ ਨੌਜਵਾਨ ਦੇ ਉੱਤੇ ਆਟੋਆ। ਸੋ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਆ ਕਿ ਕਈ ਫੈਕਟਰ ਜਿਹੜੇ ਨੇ ਉਹ ਇਕੱਠੇ ਹੋ ਰਹੇ ਨੇ, ਤੇ ਇਸ ਕਰਕੇ ਸਿੱਖਾਂ ਦੀ ਜਿਹੜੀ ਸੇਫਟੀ ਹੈਗੀ ਆ, ਉਸ ਨੂੰ ਖਤਰਾ ਹੋ ਸਕਦਾ। ਤੇ ਬਲਪ੍ਰੀਤ ਸਿੰਘ ਜੀ, ਮਤਲਬ ਜਿਹੜੀ ਇਹ ਸਾਰੀ ਕੈਂਪੇਨ ਅਸੀਂ ਦੇਖ ਰਹੇ ਹਾਂ, ਉਹਦਾ ਜਿਹੜਾ ਕੋਰ ਆਈਡੀਆ ਆ, ਉਹ ਐਂਟੀ ਇਮੀਗ੍ਰੈਂਟ ਜਿਹੜੀ ਇਹ ਕੈਂਪੇਨ ਆ, ਕਿ ਜਿਵੇਂ 1 ਜੁਲਾਈ ਨੂੰ ਟੋਰਾਂਟੋ ਦੇ ਵਿੱਚ ਇੱਕ ਵੱਡੀ ਰੈਲੀ ਜਿਹੜੀ ਆ ਉਹ ਕੀਤੀ ਗਈ, ਜਿਹੜੇ ਇਹ ਗਰੁੱਪਸ ਨੇ, ਫਾਰ ਰਾਈਟ ਗਰੁੱਪਸ ਨੇ, ਉਹਨਾਂ ਦੇ ਵੱਲੋਂ, ਜਿਹਦਾ ਨਾਂ ਰੱਖਿਆ ਗਿਆ ਕਿ ਟੇਕ ਬੈਕ ਕੈਨੇਡਾ ਤੇ ਫ੍ਰੀ ਕੈਨੇਡਾ ਵਰਗੇ ਉਹਦੇ 'ਚ ਨਾਅਰੇ ਲਾਏ ਗਏ। ਮਤਲਬ ਉਹੀ ਸੇਮ ਪੈਟਰਨ ਜਿਹੜਾ ਅਸੀਂ ਪਿਛਲੇ ਦਿਨੀ ਹੁਣ ਇੰਗਲੈਂਡ ਦੇ ਵਿੱਚ ਦੇਖਿਆ, ਕਿ ਜਿਹੜੀ ਸਲੋਗਨਰਿੰਗ ਉੱਥੇ ਲਿਖੀ ਗਈ ਆ, ਜਿਹੜੇ ਅਟੈਕਰ ਸੀ ਉਹਨਾਂ ਦੇ ਵੱਲੋਂ, ਮਤਲਬ ਕਿ ਤੁਸੀਂ ਇੱਥੋਂ ਵਾਪਸ ਜਾਓ, ਜਾਂ ਇਸ ਤਰ੍ਹਾਂ ਦੇ ਜਿਹੜੇ ਕਮੈਂਟਸ ਨੇ, ਉਹ ਸੇਮ ਪੈਟਰਨ ਦੀ ਇੱਕ ਰੈਲੀ ਵੱਡੀ ਟੋਰਾਂਟੋ ਦੇ ਵਿੱਚ ਵੀ ਹੋ ਚੁੱਕੀ ਆ। ਤਾਂ ਜਿਹੜੀਆਂ ਘਟਨਾਵਾਂ ਤੁਸੀਂ ਹੁਣ ਦੱਸੀਆਂ ਨੇ, ਜੋ ਵਾਪਰੀਆਂ ਨੇ ਪਿਛਲੇ ਕੁਝ ਦਿਨਾਂ ਦੇ ਦੌਰਾਨ, ਤਾਂ ਕੀ ਤੁਹਾਨੂੰ ਲੱਗਦਾ ਕਿ ਇਹ ਇੱਕ ਜਿਹੜਾ ਫਰਿੰਜ ਐਲੀਮੈਂਟਸ ਹੁੰਦੇ ਨੇ, ਉਹ ਹਰ ਥਾਂ ਤੇ ਮੌਜੂਦ ਰਹਿੰਦੇ ਨੇ, ਇਹ ਉਹਨਾਂ ਦੀਆਂ ਕਾਰਵਾਈਆਂ ਨੇ, ਜਾਂ ਫਿਰ ਇਹ ਇੱਕ ਆਰਗੇਨਾਈਜ਼ਡ ਜਿਹੜੀ ਮੂਵਮੈਂਟ ਆ, ਇੱਕ ਆਰਗੇਨਾਈਜ਼ਡ ਕੈਂਪੇਨ ਆ ਜਿਹੜੀ, ਜਿਹਦੇ ਵਿੱਚੋਂ ਹੇਟ ਪੈਦਾ ਕੀਤੀ ਜਾ ਰਹੀ ਹੈ ਇੱਕ ਪਾਰਟਿਕੂਲਰ ਕਮਿਊਨਿਟੀ ਦੇ ਖਿਲਾਫ, ਇਹ ਉਹ ਮਤਲਬ ਵੈਲ ਪਲੈਨਡ ਤਰੀਕੇ ਨਾਲ ਚਲਾਈ ਜਾ ਰਹੀ ਆ? ਇਹ ਇਸ਼ੂ ਦੀਆਂ ਕਈ ਪਰਤਾਂ ਨੇ। ਸੋ ਬਿਲਕੁਲ ਯੋਜਨਾਬੱਧ ਜੇ ਕਹੀਏ, ਉਹ ਵੀ ਨਹੀਂ ਹੈਗਾ, ਪਰ ਇਹ ਬਿਲਕੁਲ ਰੈਂਡਮ ਵੀ ਨਹੀਂ ਹੈਗਾ। ਸੋ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇਕੱਠੀਆਂ ਹੋ ਕੇ ਇਹੋ ਜਿਹੀ ਸਿਚੁਏਸ਼ਨ ਨੂੰ ਕ੍ਰੀਏਟ ਕਰਦੀਆਂ ਨੇ। ਸੋ ਸਭ ਤੋਂ ਪਹਿਲਾਂ ਤਾਂ ਫਾਰ ਰਾਈਟ ਜਿਹੜਾ ਐਲੀਮੈਂਟ ਹੈਗਾ ਆ, ਉਹ ਵੱਧ ਰਿਹਾ ਆ। ਸੋ ਐਂਟੀ ਟਰੂਡੋ ਜਿਹੜੀ ਮੂਵਮੈਂਟ ਹੈਗੀ ਆ, ਉਹ ਕਾਫੀ ਹੁਣ ਮਤਲਬ ਵੱਧ ਚੁੱਕੀ ਆ। ਸਾਨੂੰ ਪਤਾ ਹੈ ਕਿ ਟਰੂਡੋ ਜਿਹੜੇ ਹੈਗੇ ਨੇ, ਉਹ ਬਾਹਲੇ ਇਸ ਟਾਈਮ ਤੇ ਪੋਪੂਲਰ ਨਹੀਂ ਹੈਗੇ, ਪਰ ਇਸ ਤਰ੍ਹਾਂ ਸਮਝਿਆ ਜਾ ਰਿਹਾ ਹੈ ਕਿ ਜਿਹੜੇ ਇਮੀਗ੍ਰੈਂਟ ਇੱਥੇ ਆਏ ਨੇ, ਉਹ ਟਰੂਡੋ ਨੇ ਲਿਆਂਦੇ ਨੇ, ਤੇ ਉਹਨਾਂ ਨੇ ਸਾਡੀਆਂ ਜੌਬਸ ਖੋਹੀਆਂ ਨੇ, ਸਾਡੀ ਜਿਹੜੀ ਹਾਊਸਿੰਗ ਮਾਰਕੀਟ ਹੈਗੀ ਉਹ ਖਰਾਬ ਕੀਤੀ ਆ, ਤੇ ਉੱਤੋਂ ਇਹੋ ਜਿਹੀ ਪ੍ਰੋਪੇਗੈਂਡਾ ਹੋ ਰਹੀ ਹੈ ਕਿ ਇਹਨਾਂ ਦੀਆਂ ਆਦਤਾਂ ਜਿਹੜੀਆਂ ਨੇ ਉਹ ਕੈਨੇਡਾ ਦੇ ਅਨੁਕੂਲ ਨਹੀਂ ਹੈਗੀਆਂ, ਇਹ ਗੰਦ ਪਾਉਂਦੇ ਨੇ, ਫਲਾਣ ਤੇ ਧਮਕਾਣ। ਜੋ ਕਿ ਜੇ ਮੈਂ ਸੱਚ ਦੱਸਾਂ ਤਾਂ ਸਾਡੀ ਕਮਿਊਨਿਟੀ ਜਿਹੜੀ ਇੱਥੇ ਦੀ, ਮਤਲਬ ਹੋਰ ਜਨਰੇਸ਼ਨ ਜਿਹੜੀ ਇੱਥੇ ਕਾਫੀ ਚਿਰ ਤੋਂ ਰਹਿ ਰਹੀ ਆ, ਉਹ ਵੀ ਇਸ ਚੀਜ਼ ਨੂੰ ਮਤਲਬ ਕਬੂਲ ਚੁੱਕੀ ਆ, ਇਸ ਨੂੰ ਮਤਲਬ ਐਕਸੈਪਟ ਕਰ ਚੁੱਕੀ ਹੈ ਕਿ ਨਹੀਂ, ਜਿਹੜੇ ਨਵੇਂ ਆਏ ਨੇ ਇਹ ਸਾਡਾ ਅਕਸ ਖਰਾਬ ਕਰ ਰਹੇ ਨੇ, ਜੋ ਕਾਫੀ ਇਹ ਗਲਤ ਗੱਲ ਆ। ਕਿਉਂਕਿ ਜਿਹੜੇ ਐਂਟੀ ਇਮੀਗ੍ਰੈਂਟ ਹੁੰਦੇ ਨੇ, ਉਹ ਇਹ ਨਹੀਂ ਦੇਖਦੇ ਕਿ ਤੁਸੀਂ ਇੱਥੇ 10 ਸਾਲ ਤੋਂ ਰਹਿ ਰਹੇ ਹੋ, ਕਿ ਇੱਥੇ ਦੇ ਜੰਮ ਵਾਲੇ ਹੋ। ਉਹਨਾਂ ਨੇ ਇਹੀ ਦੇਖਣਾ ਤੁਹਾਡਾ ਰੰਗ ਡਿਫਰੈਂਟ ਆ, ਸਿਰ ਤੇ ਦਸਤਾਰ ਆ, ਮੂੰਹ ਤੇ ਦਾੜਾ ਆ, ਤਾਂ ਉਹ ਇੱਕੋ ਬਰਾਬਰ ਨੇ ਉਹਨਾਂ ਵਾਸਤੇ। ਸੋ ਇੱਕ ਤਾਂ ਉਹ ਆ। ਦੂਸਰੀ ਸਾਨੂੰ ਇਹ ਗੱਲ ਨਜ਼ਰ ਆ ਰਹੀ ਹੈ ਕਿ ਜਿਹੜਾ ਫਾਰ ਰਾਈਟ ਦਾ ਪ੍ਰੋਪਾਗੈਂਡਾ ਹੈਗਾ ਨਾ, ਉਹ ਇੰਡੀਅਨ ਰਾਈਟ ਵਿੰਗ ਦੇ ਨਾਲ ਕਿਤੇ ਨਾ ਕਿਤੇ ਜੁੜਿਆ ਹੋਇਆ ਹੈ। ਸੋ ਜਿਹੜੇ ਇੰਡੀਅਨ ਅਕਾਊਂਟ ਹੈਗੇ ਨੇ, ਉਹ ਕੈਨੇਡੀਅਨ ਪ੍ਰੋਪਾਗੈਂਡਾ ਨੂੰ ਐਂਪਲੀਫਾਈ ਤੇ ਸਪਰੈਡ ਕਰਦੇ ਨੇ। ਤੇ ਆਪਾਂ ਕਈ ਇਹੋ ਜਿਹੇ ਐਗਜ਼ਾਮਪਲ ਦੇਖਦੇ ਨੇ, ਜਿਹੜੇ ਇੱਥੇ ਦੇ ਜੇ ਫਾਰ ਰਾਈਟ ਕਮੈਂਟੇਟਰ ਨੇ, ਜਿੱਦਾਂ ਡੈਨੀਅਲ ਬੋਰਡਮਨ ਇੱਕ ਹੈਗਾ ਆ, ਇੱਕ ਮੋਕਾ ਹੈਗਾ, ਬਿਜ਼ਰਗਮਨ, ਕੁਛ ਇਹੋ ਜਿਹਾ ਟਰਕਿਸ਼ ਬੈਕਗਰਾਉਂਡ ਦਾ ਹੈਗਾ ਆ। ਉਹ ਸਿੱਖਾਂ ਨੂੰ ਟਾਰਗੇਟ ਕਰਦੇ ਨੇ, ਪਰ ਉਹਨਾਂ ਦਾ ਜਿਹੜਾ ਆਡੀਅנס ਹੈਗਾ ਆ, ਜਿਹੜਾ ਉਹਨਾਂ ਨੂੰ ਸਪਰੈਡ ਕਰ ਰਿਹਾ, ਉਹ ਇੰਡੀਅਨ ਬੇਸਡ ਹੈ। ਸੋ ਕੈਨੇਡੀਅਨ ਬੇਸਡ ਕਮੈਂਟੇਟਰ ਤੇ ਇੰਡੀਅਨ ਬੇਸਡ ਸਪੋਰਟਰ। ਤੇ ਜਿਹੜਾ AI ਮਟੀਰੀਅਲ ਹੈਗਾ ਆ, AI ਜਨਰੇਟਡ, ਉਹਨੇ ਵੀ ਕਾਫੀ ਖਲਾਰਾ ਪਾਇਆ ਕਿ ਜਦੋਂ ਉਹਨਾਂ ਨੇ ਐਂਟੀ ਇਮੀਗ੍ਰੈਂਟ ਕੋਈ ਇਮੇਜ ਪੇਸ਼ ਕਰਨੀ ਹੁੰਦੀ ਹੈ ਨਾ, ਤਾਂ ਉਹ ਸਿੱਖਾਂ ਦੀ ਇਮੇਜ ਹੀ ਉਹ ਪੇਸ਼ ਕਰਦੇ ਨੇ। ਜਿੱਦਾਂ ਇੱਕ ਬੜੀ ਇੱਕ ਆਬਜੈਕਸ਼ਨੇਬਲ ਇੱਕ ਇਮੇਜ ਸੀ ਕਿ ਸਿੱਖ ਇੱਕ 에ਅਰਪਲੇਨ 'ਚ ਬੈਠੇ ਨੇ, ਉਹਨਾਂ ਦੇ ਪਿੱਛੇ RCMP ਅਫਸਰ ਖੜਾ ਆ, ਕਿਹਾ ਜਾ ਰਿਹਾ ਕਿ ਇਹਨਾਂ ਨੂੰ ਘਰ ਵਾਪਸ ਭੇਜ ਰਹੇ ਆ। ਸੋ ਇਹ ਵੀ ਗੱਲ ਹੈਗੀ ਹੈ। ਤੇ ਬਾਕੀ ਜਿਹੜਾ ਮੀਡੀਆ, ਮੇਨ ਸਟ੍ਰੀਮ ਮੀਡੀਆ ਹੈਗਾ ਨਾ, ਉਹਦਾ ਵੀ ਵਿੱਚ ਰੋਲ ਹੁੰਦਾ ਆ। ਸੋ ਆਪਾਂ ਗਲੋਬਲ ਮੇਲ ਦੀ ਗੱਲ ਕਰ ਲੈਂਦੇ ਹਾਂ। ਗਲੋਬਲ ਮੇਲ ਨੇ ਕਈ ਇਹੋ ਜਿਹੇ ਹੁਣ ਆਰਟੀਕਲ ਛਾਪੇ ਨੇ, ਜਿਨ੍ਹਾਂ ਨੇ ਸਿੱਖਾਂ ਨੂੰ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਟਾਰਗੇਟ ਕੀਤਾ। ਹੁਣ ਭਾਈ ਹਰਦੀਪ ਸਿੰਘ ਨਿੱਜਰ ਬਾਰੇ ਇੱਕ ਉਹਨਾਂ ਨੇ ਬੜਾ ਲੰਮਾ ਚੌੜਾ ਆਰਟੀਕਲ ਪੇਸ਼ ਕੀਤਾ, ਜਿਸ ਵਿੱਚ ਉਹਨਾਂ ਨੇ ਜਿਹੜੇ ਪੁਰਾਣੇ ਟਰੋਪ ਹੈਗੇ ਨੇ,
ਜਿਹੜੇ ਆਪਾਂ ਕਹਿ ਸਕਦੇ ਸਟੇਰੀਓਟਾਈਪ ਉਹ ਯੂਜ਼ ਕੀਤੇ ਨੇ। ਸੋ ਇੱਕ ਭਾਈ ਹਰਦੀਪ ਸਿੰਘ ਨੂੰ ਤੇ ਹੋਰ ਜਿਹੜੇ ਖਾਲਿਸਤਾਨ ਪੱਖੀ ਨੇ ਉਹਨਾਂ ਨੂੰ ਆਰਥੋਡਾਕਸ ਕਰਕੇ ਪੇਸ਼ ਕੀਤਾ ਗਿਆ ਤੇ ਉਜਵਲ ਦੋਸਾਂਝ ਨੂੰ ਸੋ ਕਾਲਡ ਮੋਡਰੇਟ ਪੇਸ਼ ਕੀਤਾ ਗਿਆ ਕਿ ਦੇਖੋ ਜੀ ਇਹ ਗੁੱਡ ਸਿੱਖ ਨੇ। ਮੋਡਰੇਟ ਤੇ ਫੰਡਾਮੈਂਟਲਿਸਟ ਐਕਸਟ੍ਰੀਮਿਸਟ ਜਦੋਂ ਆਪਾਂ ਇਹੋ ਜਿਹੇ ਵਰਡਸ ਯੂਜ਼ ਕਰਦੇ ਆ ਨਾ ਤਾਂ ਆਪਾਂ ਇੱਕ ਆਟੋਮੈਟਿਕਲੀ ਦਿਮਾਗ ਦੇ ਵਿੱਚ ਇਮੇਜ ਕ੍ਰੀਏਟ ਕਰ ਲੈਂਦੇ ਆ ਕਿ ਆਰਥੋਡਾਕਸ ਫੰਡਾਮੈਂਟਲਿਸਟ ਐਕਸਟ੍ਰੀਮਿਸਟ ਇੱਕ ਪਾਸੇ ਹੁੰਦੇ ਨੇ ਤੇ ਮੋਡਰੇਟ ਇਹ ਗੁੱਡ ਨੇ। ਤੋ ਅਸੀਂ ਗਲੋਬਲ ਮੇਲ ਨੂੰ ਰੀਚ ਆਊਟ ਕੀਤਾ ਹੈ, ਕਾਫੀ ਚਲੋ ਪ੍ਰੋਮਿਸਿੰਗ ਰਿਸਪੌਂਸ ਲੱਗ ਰਿਹਾ ਆ, ਦੇਖੋ ਕੀ ਬਣਦਾ। ਤੇ ਬਲਪ੍ਰੀਤ ਹਾਂਜੀ ਜਿਵੇਂ ਮੈਂ ਵੀ ਦੇਖ ਰਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਐਕਚੁਅਲੀ ਕੈਨੇਡਾ ਦੀ ਗੱਲ ਕਰਨੀ ਹੋਵੇ ਤਾਂ ਕੈਨੇਡਾ ਦੇ ਵਿੱਚ ਇੱਕ ਬੀਬੀ ਨੇ ਟਿਕਟੋਕ ਦੇ ਉੱਤੇ ਇੱਕ ਵੀਡੀਓ ਬਣਾਈ ਜਿਹਦੇ 'ਚ ਵਸਾਗਾ ਬੀਚ ਦੀ ਜਿਹੜੀ ਵੀਡੀਓ ਸੀ। ਹਾਲਾਂਕਿ ਉੱਥੋਂ ਦੀਆਂ ਅਥੋਰਿਟੀਜ਼ ਨੇ ਉਹ ਸਾਰੇ ਕਲੇਮਸ ਨੂੰ ਡਿਨਾਈ ਕੀਤਾ, ਜਿਹਦੇ ਵਿੱਚ ਮਤਲਬ ਉਹ ਗੱਲ ਤਾਂ ਬੀਬੀ ਨੇ ਕੀਤੀ ਸੀ ਕਿ ਇਮੀਗ੍ਰੈਂਟਸ ਦੇ ਉੱਤੇ, ਕਿ ਜਿਹੜੇ ਇਮੀਗ੍ਰੈਂਟਸ ਨੇ ਜਿਹੜੇ ਬਾਹਰੋਂ ਲੋਕ ਆਉਂਦੇ ਆ ਉਹ ਸਾਡੇ ਇੱਥੇ ਗੰਦ ਪਾ ਰਹੇ ਆ, ਪਰ ਉਹਦੇ ਵਿੱਚ ਫਿਰ ਸਿੱਖਾਂ ਨੂੰ ਕਿਵੇਂ ਇਨਵੋਲਵ ਕੀਤਾ ਗਿਆ, ਮਤਲਬ ਉਹ ਸਾਰੇ ਦੇ ਵਿੱਚ ਇਹ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਜੋ ਵੀ ਨੈਰੇਟਿਵ ਆ ਵਸਾਗਾ ਬੀਚ ਵਾਲਾ ਉਹ ਐਂਟੀ ਸਿੱਖ ਆ। ਤੇ ਉਸ ਤੋਂ ਬਾਅਦ ਹਾਲਾਂਕਿ ਅਥੋਰਿਟੀਜ਼ ਨੇ ਉਹਨੂੰ ਡਿਨਾਈ ਕੀਤਾ ਕਿ ਇਹੋ ਜਿਹਾ ਕੁਝ ਵੀ ਨਹੀਂ ਆ। ਤੇ ਉਸ ਤੋਂ ਬਾਅਦ ਇੱਕ ਬਰੈਂਪਟਨ ਦੇ ਵਿੱਚ ਸਿੱਖ ਬਜ਼ੁਰਗ ਦੀ ਤਸਵੀਰ ਦਾ ਮਾਮਲਾ ਸਾਹਮਣੇ ਆਇਆ। ਤੇ ਮੈਂ ਮਤਲਬ ਹੁਣ ਤੁਸੀਂ ਅਟੈਕਸ ਦੀ ਗੱਲ ਕੀਤੀ ਹੈ ਜਿਹੜੇ ਹੋਏ ਨੇ, ਤਾਂ ਇਹੀ ਜਿਹੜੀ ਆ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਮਿਊਨਿਟੀ ਦੇ ਵੱਲੋਂ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਪੋਲੀਟੀਕਲੀ ਸਿੱਖਾਂ ਦੀ ਜਿਹੜੀ ਕੈਂਪੇਨ ਆ ਆਪਣੀ ਸੋਵਰੈਨਿਟੀ ਦੀ, ਉਹਨੂੰ ਲੈ ਕੇ ਵੈਸਟਰਨ ਸੁਸਾਇਟੀ ਦੇ ਵਿੱਚੋਂ ਇੱਕ ਕਾਫੀ ਕਹਿ ਸਕਦੇ ਕਿ ਪੁਸ਼ ਮਿਲਿਆ ਕਿ ਇੱਕ ਤਰ੍ਹਾਂ ਦੇ ਨਾਲ ਸਿੰਪਥੀ ਜਨਰੇਟ ਹੋਈ ਸੀ। ਮਤਲਬ ਸਿੱਖਾਂ ਨੂੰ ਇਹ ਲੱਗਣ ਲੱਗਿਆ ਸੀ ਕਿ ਜਿਹੜਾ ਵੈਸਟਰਨ ਸੁਸਾਇਟੀ ਆ, ਵੈਸਟਰਨ ਪੋਲੀਟੀਕਲ ਸਿਸਟਮ ਆ, ਉਹ ਸਿੱਖਾਂ ਦੀ ਗੱਲ ਨੂੰ ਸਮਝਣ ਲੱਗਿਆ ਕਿ ਸਿੱਖ ਜਿਹੜੇ ਆ ਅੰਡਰ ਅਟੈਕ ਨੇ ਇੰਡੀਆ ਦੇ ਵਿੱਚ ਐਜ਼ ਅ ਮਾਈਨੋਰਿਟੀ, ਤੇ ਉਹਨਾਂ ਦੀ ਜਿਹੜੀ ਸਟਰਗਲ ਆ ਉਹ ਲੈਜੀਟੀਮੇਟ ਆ। ਪਰ ਹੁਣ ਮਤਲਬ ਜਿਹੜਾ ਜੋ ਇਹ ਸਾਰਾ ਕੁਝ ਵਾਪਰ ਰਿਹਾ ਆ ਉਹਦੇ ਵਿੱਚ ਤੁਹਾਨੂੰ ਜਿਵੇਂ ਤੁਸੀਂ ਹੁਣ ਇਹ ਗੱਲ ਕਹਿ ਰਹੇ ਹੋ ਕਿ ਇੰਡੀਆ ਦੇ ਜਿਹੜਾ ਸਪੋਰਟ ਬੇਸ ਆ ਉਹਦੇ ਰਾਹੀਂ ਇਹ ਸਾਰੀ ਗੱਲ ਫੈਲਾਈ ਜਾ ਰਹੀ ਆ ਤੇ ਐਂਟੀ ਇਮੀਗ੍ਰੈਂਟ ਨੂੰ ਐਂਟੀ ਸਿੱਖ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਤੇ ਤੁਹਾਨੂੰ ਲੱਗ ਰਿਹਾ ਕਿ ਇਹ ਸਾਰਾ ਕੁਝ ਕਿਤੇ ਨਾ ਕਿਤੇ ਜਿਹੜੀ ਫੋਰਨ ਇੰਟਰਫੇਰੈਂਸ ਦੀ ਗੱਲ ਹੁੰਦੀ ਰਹੀ ਆ ਕੈਨੇਡਾ ਦੇ ਵਿੱਚ, ਕਿ ਜਦੋਂ ਪਿੱਛੇ ਵੀ ਫੋਰਨ ਇੰਟਰਫੇਰੈਂਸ ਇਨਕੁਆਇਰੀ ਹੋਈ ਆ ਉਹਦੇ ਵਿੱਚ ਕਈ ਪਹਿਲੂਆਂ ਤੇ ਗੱਲ ਹੋਈ ਸੀ, ਤਾਂ ਇਹਨਾਂ ਪਹਿਲੂਆਂ ਤੇ ਵੀ ਗੱਲ ਹੋਈ ਸੀ ਕਿ ਕਿਵੇਂ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀ ਸੁਸਾਇਟੀ ਆ ਉਹਦੇ ਮਾਈਂਡਸ ਨੂੰ ਇਫੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਉਹ ਵੀ ਫੋਰਨ ਇੰਟਰਫੇਰੈਂਸ ਦਾ ਪਾਰਟ ਆ। ਤਾਂ ਤੁਹਾਨੂੰ ਲੱਗ ਰਿਹਾ ਕਿ ਇਹ ਵੀ ਜਿਹੜੀ ਕੈਂਪੇਨ ਆ ਉਹ ਕਿਤੇ ਨਾ ਕਿਤੇ ਜੋ ਇੰਡੀਆ ਸਿੱਖ ਡਿਸਪਿਊਟ ਚੱਲ ਰਿਹਾ ਆ ਜਾਂ ਕਲੈਸ਼ ਚੱਲ ਰਿਹਾ ਆ ਕਿ ਉਸੇ ਦਾ ਹੀ ਇੱਕ ਆਊਟਕਮ ਆ? ਨਹੀਂ, ਅਸੀਂ ਤਾਂ ਆਪਣੇ ਵੱਲੋਂ ਇਹ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਆ। ਹੁਣ ਐਗਜ਼ੈਕਟਲੀ ਇਹ ਕੀ ਮੈਕੈਨਿਜ਼ਮ ਹੁੰਦੇ ਨੇ, ਸਾਡੇ ਕੋਲ ਉਹ ਰਿਸੋਰਸਸ ਹੈ ਨਹੀਂ ਗੇ ਕਿ ਆਪਾਂ ਉਹਨੂੰ ਲੱਭ ਸਕੀਏ, ਆਈਡੈਂਟੀਫਾਈ ਕਰ ਸਕੀਏ। ਪਰ ਸੀਸਸ ਨੂੰ ਅਸੀਂ ਜਾਣਕਾਰੀ ਦੇ ਦਿੱਤੀ ਹੈ ਕਿ ਸਾਨੂੰ ਲੱਗ ਰਿਹਾ ਹੈ ਕਿ ਫੋਰਨ ਇੰਟਰਫੀਅਰੈਂਸ ਇੱਥੇ ਹੋ ਰਹੀ ਹੈ। ਕਿਸ ਲੈਵਲ ਤੇ ਹੋ ਰਹੀ ਹੈ ਉਹ ਸੀਸਸ ਆਪ ਜਾਂਚ ਕਰਕੇ ਦੱਸ ਸਕਦੀ ਹੈ। ਬਟ ਇਹ ਦੋ ਰਾਵਾਂ ਨਹੀਂ ਹੈਗੀਆਂ ਕਿ ਸਿੱਖਾਂ ਦੀ ਜਿਹੜੀ ਗੱਲ ਸੀਗੀ ਉਹ ਇੱਕ ਤਰ੍ਹਾਂ ਵਧੀਆ ਤਰੀਕੇ ਨਾਲ ਪੇਸ਼ ਹੋਣੀ ਸ਼ੁਰੂ ਹੋ ਗਈ ਸੀ। ਪਰ ਸਾਨੂੰ ਇਹ ਭੁਲੇਖਾ ਨਹੀਂ ਕਦੇ ਖਾਣਾ ਚਾਹੀਦਾ ਕਿ ਜਿਹੜਾ ਇੱਥੇ ਮੀਡੀਆ ਹੈਗਾ, ਇਹ ਸੁਸਾਇਟੀ ਇੱਥੇ ਹੈਗੀ ਆ, ਉਹ ਆਪਾਂ ਕਹਿ ਸਕਦੇ ਖਾਲਿਸਤਾਨੀ ਪੱਖੀ ਹੋ ਜੂਗੀ। ਉਹ ਇੰਨਾ ਕੁ ਇੱਕ ਮੌਕੇ ਦੇ ਉੱਤੇ ਉਹਨਾਂ ਨੇ ਇਹ ਸਮਝਿਆ ਕਿ ਇੱਥੇ ਆ ਕੇ ਕੈਨੇਡਾ ਦੀ ਸੋਵਰਨਟੀ ਵਾਇਲੇਟ ਕਰਕੇ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕਰਨਾ ਇਹ ਗਲਤ ਕੰਮ ਹੈ। ਇੱਥੇ ਜੇ ਏਜੰਟਸ ਇਸ ਤਰ੍ਹਾਂ ਕਰ ਸਕਦੇ ਨੇ ਤਾਂ ਕੈਨੇਡੀਅਨਸ ਵਾਸਤੇ ਨੁਕਸਾਨ ਦੀ ਗੱਲ ਹੈ। ਪਰ ਜੇ ਆਪਾਂ ਕਹੀਏ ਕਿ ਉਹ ਖਾਲਿਸਤਾਨ ਦੀ ਗੱਲ ਸਮਝਣਗੇ ਇਸ ਤਰ੍ਹਾਂ, ਮੈਨੂੰ ਨਹੀਂ ਕਦੇ ਲੱਗਦਾ ਕਿ ਉਹ ਇਸ ਲੈਵਲ ਦੇ ਉੱਤੇ ਸਮਝ ਸਕਣਗੇ। ਪਰ ਇੰਡੀਆ ਦਾ ਪੂਰਾ ਜ਼ੋਰ ਲੱਗਿਆ ਪਿਆ ਕਿ ਸਿੱਖਾਂ ਦਾ ਅਕਸ ਇੱਥੇ ਕਿਸੇ ਨਾ ਕਿਸੇ ਤਰੀਕੇ ਖਰਾਬ ਕੀਤਾ ਜਾਏ। ਸੋ ਜਿਸ ਤਰ੍ਹਾਂ ਤੁਸੀਂ ਕਿਹਾ ਵਸਾਗਾ ਬੀਚ ਵਾਲਾ, ਉਹ 'ਚ ਕਿਹਨੇ ਕੀ ਕੀਤਾ, ਉਹਨਾਂ ਬੇਸਿਕਲੀ ਉਹ ਕਰਕਸ ਆਫ ਦੀ ਇਸ਼ੂ ਇਹ ਆ ਕਿ AI ਜਨਰੇਟਡ ਇੱਕ ਪੱਗ ਵਾਲੀ ਦੀ ਇਮੇਜ ਯੂਜ਼ ਕਰਕੇ ਇੱਕ ਸਾਈਨ ਬਣਾਇਆ ਕਿ ਇੱਥੇ ਆਪਣਾ ਮਤਲਬ ਜੰਗਲ ਪਾਣੀ ਦਾ ਕੰਮ ਇੱਥੇ ਨਾ ਕਰੋ। ਉਹਦਾ ਕੋਈ ਬੇਸਿਸ ਨਹੀਂ ਸੀਗਾ, ਪਰ AI ਜਨਰੇਟਡ ਇੱਕ ਇਮੇਜ ਸੀ। ਦੂਸਰਾ, ਇੱਕ ਬਜ਼ੁਰਗ ਦੀ ਜਿਹੜੀ ਵੀਡੀਓ ਹੈਗੀ ਆ, ਇਹ ਫੋਟੋਆਂ ਨੇ ਉਹ ਰਿਲੀਜ਼ ਕੀਤੀਆਂ ਗਈਆਂ। ਸਾਨੂੰ ਹੁਣ ਪਤਾ ਹੈ ਕਿ ਬਜ਼ੁਰਗ ਵਿਚਾਰਾ ਉਹ ਆਪਣੇ ਮਤਲਬ ਕਈ ਉਹਨਾਂ ਦੀ ਪ੍ਰੋਬਲਮਸ ਹੈਗੀਆਂ ਨੇ। ਪਰ ਜੇ ਆਪਾਂ ਦੇਖੀਏ ਕਿ ਗੋਰੇ ਲੋਕ ਇੱਥੇ ਕੀ ਕਰਦੇ ਨੇ, ਉਹਨਾਂ ਦੀ ਤਾਂ ਫੋਟੋਆਂ ਦੀ ਲੜੀ ਓ ਲੱਗ ਗਈ ਸੀ ਕਿ ਇੱਥੇ ਕਿੱਦਾਂ ਉਹ ਮਤਲਬ ਇਹੋ ਜਿਹਾ ਕੰਮ ਸੇਮ ਕਰ ਰਹੇ ਨੇ। ਪਰ ਵਾਂਸ ਅਗੇਨ ਇਹਦਾ ਜਿਹੜਾ ਕਰਕਸ ਹੈਗਾ ਇਸ਼ੂ ਦਾ, ਕਿ ਇੱਕ ਸਿੱਖਾਂ ਦੀ ਇਮੇਜ ਖਰਾਬ ਕਰਨ ਵਾਸਤੇ ਇੱਕ ਕੈਂਪੇਨ ਚੱਲ ਰਿਹਾ ਆ ਤੇ ਇਹਦਾ ਔਨ ਦਾ ਗਰਾਊਂਡ ਇਫੈਕਟ ਹੋ ਸਕਦਾ ਆ। ਮਤਲਬ ਸਿਰਫ ਆਨਲਾਈਨ ਨਹੀਂ,
ਸਿੱਖਾਂ ਨੂੰ ਇੱਕਾ ਦੁੱਕਾ ਜਿੱਥੇ ਉਹ ਕੋਈ ਮਿਲਦਾ ਆ ਉਹਦੇ ਉੱਤੇ ਅਟੈਕ ਹੋ ਸਕਦਾ ਹੈ। ਸਾਨੂੰ ਸਾਵਧਾਨ ਹੋਣ ਦੀ ਲੋੜ ਹੈਗੀ। ਤੇ ਬਲਪ੍ਰੀਤ ਸਿੰਘ ਜੀ, ਤੁਸੀਂ ਇੱਕ ਕਮਿਊਨਿਟੀ ਆਰਗੇਨਾਈਜੇਸ਼ਨ ਤੌਰ ਕੰਮ ਕਰਦੇ ਹੋ, ਤਾਂ ਇੱਕ ਚੈਲੰਜ ਆ, ਮਤਲਬ ਪਹਿਲਾਂ ਵੀ ਜਿਹੜੀ ਵਰਲਡ ਸਿੱਖ ਆਰਗੇਨਾਈਜੇਸ਼ਨ ਆ ਉਹਨੇ ਕਈ ਤਰ੍ਹਾਂ ਦੇ ਚੈਲੰਜਸ ਜਿਹੜੇ ਸਿੱਖ ਕਮਿਊਨਿਟੀ ਨੂੰ ਆਏ ਆ ਉਹਨਾਂ ਨੂੰ ਫਾਈਟ ਕੀਤਾ ਆ। ਤੇ ਇਹ ਇੱਕ ਨਵੀਂ ਤਰ੍ਹਾਂ ਦਾ ਚੈਲੰਜ, ਨਵੀਂ ਟੈਕਨੋਲੋਜੀ, ਜਿਵੇਂ ਹੁਣ ਤੁਸੀਂ ਜਿਵੇਂ ਇਹਦੇ 'ਚ AI ਯੂਜ਼ ਹੋ ਰਹੀ ਆ, ਕੀ ਵਰਲਡ ਸਿੱਖ ਆਰਗੇਨਾਈਜੇਸ਼ਨ ਵੀ ਮਤਲਬ ਇਹ ਸਾਰੇ ਨਵੇਂ ਚੈਲੰਜਸ ਦੇ ਮੁਤਾਬਕ ਕੀ ਰਣਨੀਤੀ ਹੁਣ ਬਣਾ ਰਹੇ ਹੋ ਤੁਸੀਂ, ਜਾਂ ਕਿਸ ਤਰੀਕੇ ਦੀ ਅਪਰੋਚ ਲੈ ਰਹੇ ਹੋ? ਕਿਵੇਂ ਤੁਸੀਂ ਇਸ ਚੈਲੰਜ ਨੂੰ ਮਤਲਬ ਫੇਸ ਕਰੋਗੇ? ਮਤਲਬ ਕੀ ਤੁਸੀਂ ਕਰ ਰਹੇ ਹੋ? ਮੇਰਾ ਸਿੱਧਾ ਜਿਹਾ ਕੁਐਸਚਨ ਐਜ਼ ਅ ਕਮਿਊਨਿਟੀ, ਕਿ ਇੱਕ ਆਰਗੇਨਾਈਜੇਸ਼ਨ ਜਿਹੜੀ ਕਮਿਊਨਿਟੀ ਰਿਪਰੈਜ਼ੈਂਟ ਕਰ ਰਹੀ ਆ, ਉਹ ਇਸ ਚੈਲੰਜ ਨੂੰ ਫੇਸ ਕਰਨ ਲਈ ਕੀ ਤਿਆਰੀ ਕਰ ਰਹੀ ਹੈ? ਨਹੀਂ, ਬਿਲਕੁਲ। ਸੋ ਸਭ ਤੋਂ ਪਹਿਲਾਂ ਇੱਕ ਆਨਲਾਈਨ ਫੋਰਮ ਅਸੀਂ ਤਿਆਰ ਕੀਤਾ ਹੈ, ਜਿਸ ਵਿੱਚ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਹਰਾਸਮੈਂਟ ਹੋਈ ਹੈ, ਕੋਈ ਅਸੌਲਟ ਹੋਇਆ, ਕੁਛ ਵੀ ਹੋਇਆ, ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਉਹ ਫੋਰਮ ਜ਼ਰੂਰ ਭਰੋ ਤੇ ਆਨਲਾਈਨ ਸਬਮਿਟ ਕਰਨਾ ਹੈ। ਸਾਡੇ ਕੋਲ ਇੱਕ ਰੈਕੋਰਡ ਹੋਣਾ ਚਾਹੀਦਾ ਹੈ, ਤੇ ਜਿੱਥੇ-ਜਿੱਥੇ ਕੋਈ ਇਹੋ ਜਿਹਾ ਇੰਸੀਡੈਂਟ ਹੁੰਦਾ, ਅਸੀਂ ਪੁਲਿਸ ਨੂੰ ਆਪ ਰੀਚ ਆਊਟ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਉਹਦਾ ਕੋਈ ਮਤਲਬ ਜਿਹੜਾ ਕੋਈ ਹੈਗਾ ਰਿਸਪੌਂਸਿਬਲ, ਉਹਨੂੰ ਫੜਿਆ ਜਾਏ। ਸਭ ਤੋਂ ਪਹਿਲੀ ਇਹ ਗੱਲ। ਦੂਸਰਾ, ਜਿਹੜਾ ਮੀਡੀਆ ਨੈਰੇਟਿਵ ਹੈਗਾ ਨਾ, ਜਿਸ ਤਰ੍ਹਾਂ ਮੈਂ ਗਲੋਬਲ ਮੇਲ ਦੀ ਗੱਲ ਕਰ ਰਿਹਾ ਸੀ, ਆਰਥੋਡਾਕਸ ਐਕਸਟ੍ਰੀਮਿਸਟ ਤੇ ਖਾਲਿਸਤਾਨ ਨੂੰ ਇੱਕ ਨੈਗੇਟਿਵ ਲਾਈਟ ਦੇ ਵਿੱਚ ਪੇਸ਼ ਕਰਨਾ, ਨਨਕਾਣਾ ਸਾਹਿਬ ਦੀ ਫੋਟੋ ਲਾ ਕੇ ਕਹਿਣਾ ਕਿ ਇੱਥੇ ਜਿਹੜੇ ਰੈਡੀਕਲਾਈਜ਼ ਸਿੱਖ ਨੇ ਉਹਨਾਂ ਦੀ ਇੱਕ ਜਗ੍ਹਾ ਹੈਗੀ ਆ। ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਮੀਡੀਆ ਦੇ ਵਿੱਚ, ਅਸੀਂ ਉਸ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਗਲੋਬਲ ਮੇਲਸ ਦਾ ਜਿਹੜਾ ਸਟੈਂਡਰਡਸ ਐਡੀਟਰ ਹੈਗਾ ਆ, ਉਸ ਨਾਲ ਸਾਡੀ ਮੀਟਿੰਗ ਹੋਈ ਹੈ ਤੇ ਹਾਲੇ ਉਹਦਾ ਨਤੀਜਾ ਨਿਕਲਣਾ ਬਾਕੀ ਹੈ। ਪਰ ਉਹ ਮੰਨ ਚੁੱਕੇ ਨੇ ਕਿ ਸਾਡੇ ਵੱਲੋਂ ਜਿਹੜੀ ਲੈਂਗੁਏਜ ਯੂਜ਼ ਕੀਤੀ ਹੈ ਸਿੱਖ ਕਮਿਊਨਿਟੀ ਨੂੰ ਡਿਸਕ੍ਰਾਈਬ ਕਰਨ ਵਾਸਤੇ, ਉਹ 'ਚ ਕਿਤੇ ਨਾ ਕਿਤੇ ਗਲਤੀਆਂ ਨੇ। ਸੋ ਇੱਕ ਉਹ ਸਟੈਪ ਹੈਗਾ ਹੈ। ਤੇ ਤੀਸਰੀ ਗੱਲ, ਜਿਹੜੀ ਖਾਲਿਸਤਾਨ ਦੀ ਗੱਲ ਹੈਗੀ ਹੈ ਨਾ, ਉਹ ਮੈਂ ਬਾਰ-ਬਾਰ ਇਹੀ ਕਹਿਣਾ ਹੈ ਕਿ ਸਾਨੂੰ ਇਸ ਨੂੰ ਡਿਫਾਈਨ ਕਰਨਾ ਇਹ ਸਾਡੀ ਜ਼ਿੰਮੇਵਾਰੀ ਹੈ। ਜਾਂ ਤਾਂ ਆਪਾਂ ਡਿਫਾਈਨ ਇਸ ਨੂੰ ਕਰਾਂਗੇ, ਜਾਂ ਫਿਰ ਜਿਹੜੇ ਬਾਹਰਲੇ ਹੈਗੇ ਨੇ, ਜਿਹੜੇ ਸਾਡੇ ਐਂਟੀ ਵੀ ਹੈਗੇ ਨੇ, ਉਹ ਡਿਫਾਈਨ ਕਰਨਗੇ। ਸੋ ਖਾਲਿਸਤਾਨ ਨੂੰ ਕਿਸ ਤਰ੍ਹਾਂ ਆਪਾਂ ਡਿਫਾਈਨ ਕਰਨਾ, ਉਹਦੇ ਉੱਤੇ ਸਾਡਾ ਕੰਮ ਚੱਲ ਰਿਹਾ ਹੈ ਤੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਅਸੀਂ ਕੁਛ ਨਾ ਕੁਛ ਪਬਲਿਕ ਵਾਸਤੇ, ਜੋ ਜ਼ਿਆਦਾਤਰ ਤੇ ਸਾਡਾ ਆਡੀਅנס ਅਸੀਂ ਕੋਸ਼ਿਸ਼ ਕਰਦੇ ਹਾਂ ਨੌਨ ਸਿੱਖ ਨੂੰ ਹੀ ਮੁੱਖ ਰੱਖ ਕੇ ਕਰਦੇ ਹਾਂ, ਉਹਨਾਂ ਵਾਸਤੇ ਖਾਲਿਸਤਾਨ ਦੀ ਅੰਡਰਸਟੈਂਡਿੰਗ ਬਣਾਉਣ ਵਾਸਤੇ ਅਸੀਂ ਥੋੜ੍ਹਾ ਬਹੁਤਾ ਮਟੀਰੀਅਲ ਆਪਾਂ ਰਿਲੀਜ਼ ਕਰਾਂਗੇ। ਬਟ ਇਹ ਸਾਰਾ ਇਨ ਪ੍ਰੋਗਰੈਸ ਕੰਮ ਚੱਲ ਰਿਹਾ ਹੈ। ਬਟ ਜੋ ਚੱਲ ਰਿਹਾ ਨਾ, ਇਹ ਬਹੁਤ ਜ਼ਰੂਰੀ ਆਪਾਂ ਸਮਝੀਏ ਕਿ ਇਹ ਗੰਭੀਰ ਆ। ਇਹ ਉਸ ਤਰ੍ਹਾਂ ਨਹੀਂ ਹੈਗਾ, ਇਹ ਵਰਸ ਵੀ ਹੋ ਸਕਦਾ ਹੈ। ਤੇ ਬਿਲਕੁਲ, ਮਤਲਬ ਅਸੀਂ ਕੁਝ ਦਿਨ ਪਹਿਲਾਂ ਹੀ ਇਹਦੇ ਤੇ TV84 ਤੇ ਵੀ ਡਿਸਕਸ਼ਨ ਕੀਤੀ ਸੀ, ਤੇ ਅਸੀਂ ਇਹੀ ਗੱਲਬਾਤ ਕਰ ਰਹੇ ਸੀ ਕਿ ਜੋ ਇਹ ਹੋ ਰਿਹਾ ਹੈ ਸਿਰਫ ਆਨਲਾਈਨ ਨਹੀਂ, ਇਹ ਸਾਨੂੰ ਗਰਾਊਂਡ ਦੇ ਉੱਤੇ ਵੀ ਦਿਖ ਸਕਦਾ ਹੈ ਜੇ ਇਹਨੂੰ ਨਾ ਰੋਕਿਆ ਗਿਆ। ਤੇ ਲਾਅ ਇਨਫੋਰਸਮੈਂਟ ਏਜੰਸੀਜ਼ ਨੂੰ ਵੀ ਸਤਰਕ ਹੋਣ ਦੀ ਲੋੜ ਆ। ਤੇ ਉਸ ਤੋਂ ਬਾਅਦ ਅਸੀਂ ਇੰਗਲੈਂਡ 'ਚ ਦੇਖਿਆ ਕਿ ਪਿਛਲੇ 2 ਦਿਨਾਂ 'ਚ ਕਿਵੇਂ ਇੱਕ ਝੂਠੀ ਖਬਰ ਜਿਹੜੀ ਆ, ਕਿਵੇਂ ਇੱਕ ਮਿਸ ਇਨਫੋਰਮੇਸ਼ਨ ਕੈਂਪੇਨ ਆ, ਮਤਲਬ ਉਹਨੇ ਕਿਵੇਂ ਸਾਰੇ ਲੋਕਾਂ ਨੂੰ ਪ੍ਰਵੋਕ ਕੀਤਾ ਤੇ ਇੱਕ ਵੱਡਾ ਜਿਹੜਾ ਅਟੈਕ ਆ ਉਹ ਇਮੀਗ੍ਰੈਂਟਸ ਦੇ ਖਿਲਾਫ ਹੋਇਆ। ਪਰ ਬਲਪ੍ਰੀਤ ਸਿੰਘ ਜੀ, ਮੈਂ ਤੁਹਾਡੇ ਤੋਂ ਹੀ ਜਾਣਨਾ ਚਾਹੁੰਦਾ ਕਿ ਮਤਲਬ ਭਾਵੇਂ 1 ਜੁਲਾਈ ਦੀ ਇਹ ਮੈਂ ਤੁਹਾਨੂੰ ਰੈਲੀ ਦਾ ਜ਼ਿਕਰ ਕੀਤਾ, ਮਤਲਬ ਉਹਨੂੰ ਸਾਰੇ ਕੈਨੇਡੀਅਨ ਮੀਡੀਆ ਨੇ ਅੱਜ ਇੱਕ ਸਪੈਸ਼ਲ ਸਟੋਰੀ ਉਹਦੇ ਬਾਰੇ ਦਾ ਗਾਰਡੀਅਨ ਦੇ ਵਿੱਚ ਵੀ ਹੋਈ ਆ, ਵੀਡੀਓ ਸਟੋਰੀ ਹੋਈ ਆ ਕਿ ਇਮੀਗ੍ਰੈਂਟਸ ਦੇ ਖਿਲਾਫ ਜਿਹੜੀ ਇਹ ਹੇਟ ਆ, ਇਹ ਕਿਉਂ ਜਨਰੇਟ ਹੋ ਰਹੀ ਹੈ, ਕਿਉਂਕਿ ਕੈਨੇਡਾ ਹਮੇਸ਼ਾ ਹੀ ਜਿਹੜਾ ਆ ਇਮੀਗ੍ਰੈਂਟਸ ਨੂੰ ਵੈਲਕਮ ਕਰਨ ਵਾਲੀ ਕੰਟਰੀ ਵਜੋਂ ਜਾਣਿਆ ਗਿਆ। ਪਰ ਇੱਥੇ ਹੁਣ ਦੇਖਣ 'ਚ ਆ ਰਿਹਾ ਕਿ ਇੱਕ ਵੱਡਾ ਜਿਹੜਾ ਇਮੋਸ਼ਨ ਆ ਉਹ ਇਮੀਗ੍ਰੈਂਟਸ ਦੇ ਖਿਲਾਫ ਖੜਾ ਹੋ ਰਿਹਾ। ਮਤਲਬ ਇਹਦੇ ਵਿੱਚ ਤੁਸੀਂ ਕੀ ਗਵਰਨਮੈਂਟ ਦਾ ਫੇਲੀਅਰ ਸਮਝ ਰਹੇ ਹੋ? ਪਹਿਲਾਂ ਤਾਂ ਮੇਰਾ ਕੁਐਸਚਨ ਤੁਹਾਨੂੰ ਇਹ ਆ ਕਿ ਮਤਲਬ ਕਿੱਥੇ ਕੀ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਕੋਈ ਡਰਾਬੈਕ ਆਇਆ ਕਿ ਜਿਹਦੇ ਕਰਕੇ ਆਮ ਪਬਲਿਕ ਦੇ ਵਿੱਚ ਵੀ ਮਤਲਬ ਕਿਤੇ ਨਾ ਕਿਤੇ ਐਂਗਰ ਜਿਹੜਾ ਆ ਉਹ ਨਜ਼ਰ ਆ ਰਿਹਾ ਆ? ਤੇ ਜਾਂ ਫਿਰ ਦੂਜਾ ਇਹ ਆ ਕਿ ਪਬਲਿਕ ਦੀ ਗੱਲ ਨਹੀਂ, ਵੀ ਇੱਕ ਪਬਲਿਕ ਮਾਈਂਡ ਨੂੰ ਜਿਹੜਾ ਸੋਸ਼ਲ ਮੀਡੀਆ ਨੈਰੇਟਿਵ ਆ ਉਹਦੇ ਨਾਲ ਡਰਾਈਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹਦੇ ਤੁਸੀਂ ਜ਼ਿਕਰ ਕੀਤਾ ਕਿ ਆਪਣੀ ਕਮਿਊਨਿਟੀ ਦੇ ਕੁਝ ਲੋਕ ਵੀ ਜਿਹੜੇ ਆ ਉਸ ਨੈਰੇਟਿਵ ਦੇ ਪ੍ਰਭਾਵ 'ਚ ਆ ਕੇ ਇਹ ਗੱਲ ਕਹਿਣ ਲੱਗੇ ਆ ਕਿ ਜਿਹੜੇ ਨਵੇਂ ਬੰਦੇ ਆ ਰਹੇ ਆ ਉਹਨਾਂ ਨੇ ਮਾਹੌਲ ਖਰਾਬ ਕੀਤਾ। ਤਾਂ ਤੁਸੀਂ ਕੀ ਸਮਝ ਰਹੇ ਹੋ ਕਿ ਮਤਲਬ ਕਿਸੇ ਬੇਸਿਸ ਦੇ ਉੱਤੇ ਇਹ ਸਾਰਾ ਪ੍ਰੋਪੇਗੈਂਡਾ ਖੜਾ ਆ, ਰੀਅਲ ਬੇਸਿਸ ਦੇ ਉੱਤੇ, ਜਾਂ ਫਿਰ ਇਹ ਸਿਰਫ ਤੇ ਸਿਰਫ ਇੱਕ ਫਾਰ ਰਾਈਟ ਦੀ ਮਤਲਬ ਕੈਂਪੇਨ ਜਾਂ ਉਹਦੀ ਸੋਸ਼ਲ ਮੀਡੀਆ ਜਿਹੜੀ ਨੈਰੇਟਿਵ ਬਿਲਡਿੰਗ ਆ ਉਹਦਾ ਨਤੀਜਾ ਹੈ? ਸੋ ਇਹ 'ਚ ਵਾਂਸ ਅਗੇਨ ਕਈ ਪਰਤਾਂ ਨੇ। ਜੇ ਆਪਾਂ ਇਕੋਨਮੀ ਵੱਲ ਦੇਖੀਏ ਨਾ, ਜਦੋਂ ਇਕੋਨਮੀ ਡਾਊਨ ਹੁੰਦੀ ਹੈ ਤਾਂ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਵੱਧਦਾ ਹੈ। ਇਹ ਪੱਕਾ ਫਾਰਮੂਲਾ,
ਕਿਉਂਕਿ ਸਕੇਪਗੋਟ ਕੋਈ ਚਾਹੀਦਾ ਹੁੰਦਾ ਹੈ, ਤੇ ਸਰਕਾਰਾਂ ਵੀ ਲੱਭਦੀਆਂ ਨੇ ਕਿ ਆਪਾਂ ਜਿਹੜੀਆਂ ਸਾਡੀਆਂ ਨਾਕਾਮੀਆਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਜਿਹੜੇ ਇਹ ਇਮੀਗ੍ਰੈਂਟ ਲੋਕ ਨੇ ਇਹਨਾਂ ਦੇ ਉੱਤੇ ਥੋਪਦੀ ਹੈ, ਕਿਉਂਕਿ ਇਹਨਾਂ ਨੇ ਕਰਨਾ ਕੀ ਹੈ, ਇਹਨਾਂ ਨੇ ਨਾ ਵੋਟ ਪਾਣੀ ਨਾ ਕੁਛ ਹੋਰ। ਬਟ ਜੇ ਇਮੀਗ੍ਰੇਸ਼ਨ ਪਾਲਿਸੀ ਨੂੰ ਦੇਖੀਏ ਤਾਂ ਇਹਦੇ 'ਚ ਦੋ ਰਾਵਾਂ ਨਹੀਂ ਹੈਗੀਆਂ ਕਿ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਜਿਹੜਾ ਹੈ ਨਾ, ਉਹ ਬੁਰੀ ਤਰ੍ਹਾਂ ਮਿਸਮੈਨੇਜ ਹੋਇਆ ਹੈ ਇਸ ਸਰਕਾਰ ਵੱਲੋਂ। ਸਟੂਡੈਂਟ ਇੱਥੇ ਆਏ ਨੇ ਤੇ ਇਹ ਸਟੂਡੈਂਟਾਂ ਦੀ ਕੋਈ ਆਪਾਂ ਗਲਤੀ ਨਹੀਂ ਕਹਿ ਸਕਦੇ। ਉਹਨਾਂ ਨੇ ਆਪਣੀਆਂ ਜ਼ਮੀਨਾਂ ਵੇਚ ਕੇ, ਆਪਣਾ ਸਭ ਕੁਛ ਉੱਥੇ ਵੇਚ ਵੱਟ ਕੇ ਇੱਥੇ ਆਏ ਨੇ ਨਵੀਂ ਜ਼ਿੰਦਗੀ ਬਣਾਉਣ ਵਾਸਤੇ, ਤੇ ਇਹਦਾ ਫਾਇਦਾ ਜਿਹੜਾ ਆ ਇਹ ਕੈਨੇਡੀਅਨ ਇਕੋਨਮੀ ਨੂੰ ਹੋਇਆ। ਅੱਜ ਹੀ ਖਬਰ ਆਈ ਹੈ ਕਿ ਕੋਨਸਟੋਗਾ ਕਾਲਜ, ਇੱਕ ਕਾਲਜ ਆ, ਉਹਦਾ ਸਰਪਲਸ 262 ਮਿਲੀਅਨ ਹੋਇਆ। ਅਨਹਰਡ ਆਫ 262 ਮਿਲੀਅਨ ਦਾ ਸਰਪਲਸ ਇੱਕ ਕਾਲਜ ਦਾ। ਮਤਲਬ ਉਹਨਾਂ ਨੇ ਜੇ ਆਪਾਂ ਕਹਿ ਸਕਦੇ ਪੰਜਾਬੀ ਨੌਜਵਾਨਾਂ ਦਾ ਖੂਨ ਉਹਨਾਂ ਨੇ ਚੂਸਿਆ ਆ, ਤੇ ਆਪਣੀ ਮਤਲਬ ਸੈਲਰੀਆਂ ਵਧਾਈਆਂ ਨੇ, ਬਿਲਡਿੰਗਾਂ ਬਣਾਈਆਂ ਨੇ, ਫਿਰ ਵੀ ਉਹਨਾਂ ਨੇ ਸਰਪਲਸ ਆਪਣਾ 262 ਮਿਲੀਅਨ ਦਿਖਾਇਆ। ਚਲੋ ਇੱਥੇ ਆ ਗਏ ਨੇ ਤੇ ਉਹ ਕਹਿੰਦੇ ਨੇ ਕਿ ਹਾਊਸਿੰਗ ਖਰਾਬ ਹੋ ਗਈ ਆ। ਕਿ ਹਾਊਸਿੰਗ ਸਟੂਡੈਂਟਸ ਨੇ ਥੋੜਾ ਖਰਾਬ ਕੀਤੀ ਹੈ, ਕਿ ਹਾਊਸਿੰਗ ਇੱਥੇ ਕੋਈ ਖਾਸ ਡਿਵੈਲਪਮੈਂਟਸ ਹੋ ਨਹੀਂ ਰਹੀਆਂ ਜਿੰਨੀਆਂ ਪੋਪੂਲੇਸ਼ਨ ਨੂੰ ਆਪਾਂ ਵਧਾ ਰਹੇ ਹਾਂ। ਪੋਪੂਲੇਸ਼ਨ ਇੰਨੀ ਵੱਧਦੀ ਆ ਤਾਂ ਹਾਊਸਿੰਗ ਦੀ ਲੋੜ ਹੁੰਦੀ ਹੈ। ਦੂਸਰਾ, ਉਹਨਾਂ ਨੇ ਇੰਨਾ ਪੈਸਾ ਸੀਬਾ ਲੋਨਸ ਦੇ ਵਿੱਚ ਬਾਹਰ ਸਿੱਟਿਆ, ਇਨਫਲੇਸ਼ਨ ਉਹਨੇ ਵਧਾ ਲਈ। ਮਤਲਬ ਕੱਲੇ ਬੰਦੇ ਨੂੰ 60 ਹਜ਼ਾਰ ਉਹ ਫ੍ਰੀ ਚ ਦੇ ਰਹੇ ਸੀ। ਉਹ ਪੈਸਾ ਕਿੱਥੇ ਜਾਣਾ ਸੀ? ਇਨਫਲੇਸ਼ਨ ਵੱਲ ਹੀ ਜਾਣਾ ਸੀ। ਸੋ ਜੇ ਆਪਾਂ ਹੁਣ ਸਿਚੁਏਸ਼ਨ ਦੇਖੀਏ, ਇਕੋਨਮੀ ਖਰਾਬ ਆ, ਇਮੀਗ੍ਰੇਸ਼ਨ ਇੰਨੀ ਇੱਥੇ ਆ ਚੁੱਕੀ ਹੈ, ਜਿਹੜੇ ਹੁਣ ਉਹ ਕਹਿ ਰਹੇ ਨੇ ਕਿ ਅਸੀਂ ਵਰਕ ਪਰਮਿਟ ਵੀ ਨਹੀਂ ਵਧਾ ਰਹੇ, ਅਸੀਂ ਇਹਨਾਂ ਨੂੰ ਪੱਕੇ ਵੀ ਨਹੀਂ ਕਰਨ ਦਾ ਕੋਈ ਰਸਤਾ ਬਣਾਉਣਾ। ਪਹਿਲਾਂ ਕਹਿ ਰਹੇ ਸੀ, ਉਹ ਕਰ ਵੀ ਸਕਦੇ ਨੇ ਕਿ ਅਸੀਂ ਇਹਨਾਂ ਨੂੰ PR ਦਾ ਰੂਟ, ਜਿਹੜੇ ਇੱਥੇ ਹੁਣ ਆਏ ਹੋਏ ਨੇ, ਅੱਗੇ ਵਾਸਤੇ ਚਲੋ ਦਰਵਾਜ਼ੇ ਤੁਸੀਂ ਬੰਦ ਕਰਨਾ ਉਹਨਾਂ ਦੀ ਮਰਜ਼ੀ ਆ, ਪਰ ਜਿਹੜੇ ਇੱਥੇ ਆਏ ਹੋਏ ਨੇ ਉਹਨਾਂ ਨੂੰ PR ਕਰਨ ਦਾ ਕੋਈ ਤਰੀਕਾ ਹੋਣਾ ਚਾਹੀਦਾ ਹੈ। ਪਹਿਲਾਂ ਮੰਨਦੇ ਵੀ ਸੀ ਸਾਡੀ ਲਿਬਰਲ ਸਰਕਾਰ, ਬਾਅਦ 'ਚ ਹੁਣ ਉਹ ਕਹਿ ਰਹੇ ਨੇ ਕਿ ਹੁਣ ਨਹੀਂ, ਸਾਡੇ ਰੇਡਾਰ ਤੇ ਨਹੀਂ ਹੈਗਾ, ਕਿਉਂਕਿ ਪੋਲੀਟੀਕਲੀ ਉਹਨਾਂ ਨੂੰ ਇਹ ਚੀਜ਼ ਬੈਨੀਫੀਸ਼ੀਅਲ ਨਹੀਂ ਦਿਸ ਰਹੀ। ਸੋ ਹੁਣ ਜਦੋਂ ਇਹ ਇਮੀਗ੍ਰੇਸ਼ਨ ਸਿਸਟਮ ਬਿਲਕੁਲ ਖਰਾਬ ਹੋ ਚੁੱਕਾ, ਤੇ ਹੁਣ ਸਰਕਾਰ ਵੀ ਕਹਿਣ ਲੱਗ ਪਈ ਅਸੀਂ ਇਹਨਾਂ ਤੇ ਕ੍ਰੈਕ ਡਾਊਨ ਕਰਨਾ, ਤੇ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਤਾਂ ਪਹਿਲਾਂ ਹੀ ਅੰਡਰ ਦਾ ਸਰਫੇਸ ਹੁੰਦਾ ਹੈ। ਤੇ ਕੈਨੇਡਾ ਦੇ ਵਿੱਚ ਜੇ ਆਪਾਂ ਕਹੀਏ ਕਿ ਨਹੀਂ, ਬਹੁਤ ਵੈਲਕਮਿੰਗ ਸੁਸਾਇਟੀ ਹੈ, ਆਪਾਂ ਕੁਬੈਕ ਵੱਲ ਹੀ ਦੇਖ ਲਈਏ। ਬਿੱਲ 21 ਉੱਥੇ ਪਾਸ ਆ, ਕਈ ਸਾਲਾਂ ਤੋਂ ਪਾਸ ਆ। ਉੱਥੇ ਜਿਹੜੇ ਸਿੱਖ ਨੇ ਉਹ ਸਰਕਾਰੀ ਨੌਕਰੀਆਂ ਦਸਤਾਰ ਸਜਾ ਕੇ ਨਹੀਂ ਕਰ ਸਕਦੇ। ਜਿਹੜੇ ਜਿੱਦਾਂ ਇਹ ਬਿੱਲ ਦੇ ਵਿੱਚ ਬਾਹਰ ਨੌਕਰੀਆਂ ਨੇ, ਜਿੱਦਾਂ ਬੱਸ ਡਰਾਈਵਰ, ਉਹ ਵੀ ਅੱਜ ਕੱਲ੍ਹ ਆਪਣੀ ਦਸਤਾਰਾਂ ਲਾਉਣ ਲੱਗ ਪਏ ਨੇ। ਕਹਿੰਦੇ ਨੇ ਸਾਡੇ ਜਿਹੜੇ ਇੰਪਲੋਇਰ ਨੇ ਉਹ ਕਹਿ ਰਹੇ ਨੇ ਤੁਸੀਂ ਦਸਤਾਰ ਨਹੀਂ ਸਜਾ ਸਕਦੇ, ਹਾਲਾਂਕਿ ਇਲੀਗਲ ਹੈ। ਪਰ ਕੇਸ ਕੌਣ ਫਾਈਟ ਕਰੇ? ਆਪਣੀ ਜੌਬ ਵੀ ਜਾਂਦੀ ਲੱਗੂ, 4-5 ਸਾਲ ਕੋਰਟਾਂ 'ਚ ਲੰਘਣਗੇ, ਕੋਈ ਨਹੀਂ ਕਰਦਾ। ਉਹ ਵੀ ਹੁਣ ਕੈਪ ਪਾਉਣ ਲੱਗ ਪਏ ਨੇ। ਇਹ ਇੱਕ ਪ੍ਰੋਵਿੰਸ ਆ। ਜੇ ਇਹ ਬਿੱਲ, ਹੁਣ ਅਸੀਂ ਚੈਲੰਜ ਕੀਤਾ ਇਸ ਚੀਜ਼ ਨੂੰ, ਸੁਪਰੀਮ ਕੋਰਟ ਤੱਕ ਇਹ ਗੱਲ ਗਈ ਹੈ। ਸਾਡੀ ਜਿਹੜੀ ਸੰਸਥਾ ਹੈ ਵਰਲਡ ਸਿੱਖ ਆਰਗੇਨਾਈਜੇਸ਼ਨ, ਅਸੀਂ ਇਸ ਨੂੰ ਫਾਈਟ ਕਰ ਰਹੇ ਹਾਂ। ਜੇ ਇਹ ਬਿੱਲ ਡਿਫੀਟ ਨਾ ਹੋਇਆ ਤਾਂ ਬਾਕੀ ਪ੍ਰੋਵਿੰਸਿਸ ਜਿਸ ਤਰ੍ਹਾਂ ਚੱਲ ਰਿਹਾ ਉਸ ਤਰ੍ਹਾਂ ਹੋ ਸਕਦਾ ਹੈ। ਸੋ ਮੇਰਾ ਇਹ ਕੁਐਸਚਨ ਆ ਕਿ ਜੇ ਕੈਨੇਡਾ ਦੇ ਵਿੱਚ ਦਸਤਾਰ ਦੇ ਉੱਤੇ ਪਾਬੰਦੀ ਲੱਗ ਗਈ ਤਾਂ ਆਪਾਂ ਕਿੱਥੇ ਜਾਵਾਂਗੇ? ਸਾਡਾ ਕੋਈ ਦੇਸ਼ ਤਾਂ ਹੈ ਨਹੀਂਗਾ। ਸੋ ਆਪਾਂ ਫੜੇ ਮਾਰੀਏ ਕਿ ਆਪਾਂ ਕੈਨੇਡੀਅਨ ਆ ਜੀ, ਅਸੀਂ ਪ੍ਰਾਊਡ ਟੂ ਬੀ ਕੈਨੇਡੀਅਨ। ਇਹ ਜੀ ਸਾਡਾ, ਅਸੀਂ ਕੈਨੇਡੀਅਨ ਸਿਟੀਜ਼ਨ ਹੈਗੇ ਆ, ਪਰ ਇਹ ਸਿਸਟਮ ਹੀ ਇਹੋ ਜਿਹਾ ਆ ਕਿ ਜੇ ਆਪਾਂ ਕਹੀਏ ਨਾ ਕਿ ਇੱਥੇ ਆਪਾਂ ਬਹੁਤ ਮਤਲਬ ਪੱਕੇ ਰਹਿ ਸਕਦੇ ਆ, ਕੋਈ ਪਤਾ ਨਹੀਂ ਹੈਗਾ ਕਿ ਇਹ ਸਿਸਟਮ ਸਾਨੂੰ ਅੱਜ ਕੱਢੇ ਜਾਂ 100 ਸਾਲ ਬਾਅਦ ਕੱਢੇ, ਕੋਈ ਪਤਾ ਨਹੀਂ। ਸਾਡਾ ਆਪਣਾ ਦੇਸ਼ ਇਸ ਵਾਸਤੇ ਬਹੁਤ ਜ਼ਰੂਰੀ ਹੈ। ਬਿਲਕੁਲ ਬਲਪ੍ਰੀਤ ਸਿੰਘ ਜੀ, ਜਾਂਦੇ ਹੁਣ ਉੱਥੇ ਹੀ ਗੱਲ ਆ ਜਾਂਦੀ ਆ ਕਿ ਕਹਿੰਦੇ ਹੁੰਦੇ ਆ ਕਿ ਮਤਲਬ ਬਾਰ ਪਰ ਆਏ ਬੈਸਣਾ ਸਾਈਂ ਮੁਝੇ ਨਾ ਦੇ। ਮਤਲਬ ਇਸ ਸਿੱਖਾਂ ਨੂੰ ਗੁਰੂ ਦਾ ਵੀ ਉਪਦੇਸ਼ ਆ, ਹਨਾ। ਤੇ ਸਿੱਖ ਜਿਹੜੇ ਆ ਉਹ ਲਗਾਤਾਰ ਜਿਹੜੀ ਆਪਣੀ ਸਟਰਗਲ ਆ ਸੋਵਰੈਨਿਟੀ ਦੀ, ਉਹ ਫਾਈਟ ਵੀ ਕਰ ਰਹੇ ਆ। ਤੇ ਵੱਡੇ ਪੱਧਰ ਤੇ ਜਿਹੜੀ ਸਿੱਖਾਂ ਦੀ ਮਾਈਗ੍ਰੇਸ਼ਨ ਹੋਈ ਆ ਪੰਜਾਬ ਚੋਂ, ਉਹਦਾ ਵੀ ਕਾਰਨ ਸਿੱਖ ਜੈਨੋਸਾਈਡ ਰਿਹਾ। ਵੀ ਸਿੱਖ ਇਨਸਿਕਿਉਰ ਹੋ ਗਏ, ਫੈਮਲੀਜ਼ ਇਨਸਿਕਿਉਰ ਹੋਈਆਂ, ਤੇ ਜਿਵੇਂ ਹੋਰ ਸਾਰੀਆਂ ਕੌਮਾਂ ਜਿਹੜੀਆਂ ਨੇ ਆਪਣੇ ਬਚਾਅ ਲਈ ਇੱਕ ਵਾਰ ਬਾਹਰ ਨਿਕਲਦੀਆਂ ਨੇ, ਤਾਂ ਸਿੱਖ ਵੀ ਬਾਹਰ ਨਿਕਲੇ ਵੱਡੀ ਗਿਣਤੀ 'ਚ। ਤੇ ਅੱਜ ਜਿਹੜੇ ਆ ਮਤਲਬ ਹੁਣ ਇੱਥੇ ਹੋਵੇ, ਚਾਹੇ UK ਹੋਵੇ, ਚਾਹੇ ਕਿਤੇ ਵੀ ਹੋਵੇ, ਮਤਲਬ ਅਸੀਂ ਦੇਖ ਰਹੇ ਹਾਂ ਕਿ ਹਾਲਾਤ ਜਿਹੜੇ ਆ ਉਹ ਇਹ ਨਹੀਂ ਕਿ ਤੁਸੀਂ 10 ਸਾਲ ਪਹਿਲਾਂ ਆਏ ਹੋ, 20 ਸਾਲ ਪਹਿਲਾਂ ਆਏ ਹੋ, 30 ਸਾਲ ਪਹਿਲਾਂ ਆਏ ਹੋ। ਮਸਲਾ ਕੀ ਹੈ ਕਿ ਉਹ ਤੁਹਾਨੂੰ ਤੁਹਾਡੇ ਰੰਗ ਤੋਂ ਵੀ ਪਛਾਣ ਰਹੇ ਆ। ਹੋ ਸਕਦਾ ਤੁਸੀਂ ਦਸਤਾਰ ਨਾ ਵੀ ਸਜਾਈ ਹੋਵੇ, ਤਾਂ ਵੀ ਉਹ ਤੁਹਾਨੂੰ ਤੁਹਾਡੇ ਰੰਗ ਤੋਂ ਵੀ ਪਛਾਣ ਰਹੇ ਆ। ਤਾਂ ਮਤਲਬ ਜਿਹੜਾ ਇਹ ਸਾਰੀ ਜੋ ਇਹ ਸਾਰੇ ਹਾਲਾਤ ਦੁਨੀਆ ਦੇ ਵਿੱਚ ਬਦਲ ਰਹੇ ਨੇ, ਤਾਂ ਉਹਦੇ 'ਚ ਵਰਲਡ ਸਿੱਖ ਆਰਗੇਨਾਈਜੇਸ਼ਨ ਜਿਹੜੀ ਆ, ਉਹ ਕੀ ਫਿਊਚਰ ਦੇਖਦੀ ਆ ਸਿੱਖਾਂ ਦਾ
ਮਤਲਬ ਮੈਂ ਓਵਰਆਲ ਹੁਣ ਡਾਇਸਪੋਰਾ ਸਿੱਖਾਂ ਦੀ ਗੱਲ ਕਰਾਂ ਵੀ ਤੁਹਾਡੇ ਅੰਦਰ ਤੁਸੀਂ ਕੀ ਦੇਖ ਰਹੇ ਹੋ ਕਿ ਅਲਟੀਮੇਟਲੀ ਜਿਹੜਾ ਆ ਉਹ ਸਿੱਖਾਂ ਨੂੰ ਕਿਹੜੀ ਅਪਰੋਚ ਲੈਣੀ ਚਾਹੀਦੀ ਆ ਆਪਣੀਆਂ ਫਰਦਰ ਜਿਹੜੀਆਂ ਨੈਕਸਟ ਜਨਰੇਸ਼ਨਸ ਨੇ ਉਹਨਾਂ ਦੇ ਵੈਲਬੀਂਗ ਵਾਸਤੇ? ਦੇਖੋ ਜੀ, ਇਹ ਤਾਂ ਇੱਕ ਸਿੱਖਿਆ ਮੇਰੇ ਫਾਦਰ ਨੇ ਮੈਨੂੰ ਹਲੇ ਵੀ ਯਾਦ ਆ। ਜਦੋਂ ਮੈਂ ਸਕੂਲ ਸ਼ੁਰੂ ਕਰਨਾ ਸੀ ਨਾ, ਮੈਂ ਛੋਟਾ ਹੀ ਸੀ, ਮੈਂ ਚਲੋ ਇੱਥੇ ਦਾ ਜੰਮ ਪਾਲਿਆ, ਪਰ ਜਦੋਂ ਮੈਂ ਸਕੂਲ ਸ਼ੁਰੂ ਕਰਨ ਲੱਗਾ ਸੀ ਨਾ, ਮੇਰੇ ਫਾਦਰ ਨੇ ਮੈਨੂੰ ਬੁਲਾ ਕੇ ਇਹ ਕਿਹਾ ਸੀ ਕਿ ਤੂੰ ਜਿਹੋ ਜਿਹਾ ਮਰਜ਼ੀ ਕਰ ਲਾ, ਉਹਨਾਂ ਵਰਗੇ ਕੱਪੜੇ ਪਾ ਲਈ, ਵਾਲ ਉਹਨਾਂ ਵਰਗੇ ਕੱਟ ਲਈ, ਕਿ ਐਟ ਦੀ ਐਂਡ ਆਫ ਦਾ ਡੇ ਤੇਰੀ ਸਕਿਨ ਦੇਖ ਕੇ ਉਹਨਾਂ ਨੇ ਪਛਾਣ ਹੀ ਲੈਣਾ ਕਿ ਸਾਡਾ ਨਹੀਂ ਹੈਗਾ ਇਹ। ਸੋ ਤੂੰ ਇਸ ਕਰਕੇ ਤੂੰ ਜੇ ਡਿਫਰੈਂਟ ਹੈਗਾ ਨਾ, ਤੂੰ ਇਸ 'ਚ ਮਾਣ ਕਰ, ਤੂੰ ਆਪਣਾ ਡਿਫਰੈਂਟ ਹੋ ਕੇ ਰਹਿ ਤੇ ਆਪਣਾ ਕੋਈ ਵਧੀਆ ਕਰ। ਸਕੂਲ ਦੇ ਵਿੱਚ ਬੈਸਟ ਬਣ, ਤੂੰ ਆਪਣਾ ਕੁਛ ਬਣਾ ਕੇ ਦਿਖਾ। ਸੋ ਇਹ ਸਾਡੇ ਤੇ ਵੀ ਆ। ਜੇ ਹੁਣ ਆਪਾਂ ਦੇਖ ਰਹੇ ਹਾਂ ਨਾ, ਕਈ ਮੈਨੂੰ ਬੜਾ ਅਫਸੋਸ ਹੁੰਦਾ ਕਿ ਪੰਜਾਬ ਤੋਂ ਆਏ ਇੱਥੇ ਮਾਪੇ ਹੁੰਦੇ ਨੇ, ਆਪਣੇ ਬੱਚੇ ਨੂੰ ਪੰਜਾਬੀ ਨਹੀਂ ਸਿਖਾ ਰਹੇ, ਕਿ ਇੰਗਲਿਸ਼ ਤਾਂ ਭਲਿਓ ਉਹਨਾਂ ਨੇ ਆਪ ਹੀ ਸਿੱਖ ਲੈਣੀ ਆ। ਜੇ ਪੰਜਾਬੀ ਨਾ ਸਿਖਾਈ ਨਾ, ਕਿਸੇ ਹੋਰ ਨੇ ਆ ਕੇ ਪੰਜਾਬੀ ਨਹੀਂ ਇਹਨਾਂ ਨੂੰ ਸਿਖਾਣੀ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਬੱਚਾ ਇੱਥੇ ਫਿਟ ਇਨ ਕਰ ਜਾਵੇ, ਕੈਨੇਡੀਅਨ ਬਣ ਜਾਵੇ, ਗੋਰਾ ਬਣ ਜਾਵੇ, ਕਦੇ ਵੀ ਨਹੀਂ। 100 ਸਾਲ ਬਾਅਦ ਵੀ ਤੁਹਾਡਾ ਬੱਚਾ ਜਦੋਂ ਉਹਦੀ ਸਕਿਨ ਕਲਰ ਦੇਖੀ ਨਾ, ਉਹਨਾਂ ਨੇ ਕਹਿਣਾ ਕਿ ਸਾਡਾ ਹੈ ਨੀਗਾ। ਯੂਕਰੇਨ ਤੋਂ ਕੱਲ੍ਹ ਦਾ ਆਇਆ ਜਿਹੜਾ ਹੈਗਾ, ਉਹਨੂੰ ਕਹਿ ਦੇਣਾ ਕਿ ਨਹੀਂ ਸਾਡਾ ਹੀ ਹੈ। ਯੂਕਰੇਨ ਤੋਂ ਇੱਥੋਂ 10,000 ਕਿੰਨੇ ਹਜ਼ਾਰਾਂ ਹੀ ਲੋਕ ਇੱਥੇ ਆਏ ਨੇ ਕਿ ਉਦੋਂ ਕੌਨਫਲਿਕਟ ਹੋਇਆ। ਕਿਸ ਨੇ ਕੁਛ ਕਿਹਾ? ਹਰਜੀਤ ਸਿੰਘ ਸੱਜਣ ਨੇ ਸੋ ਕਾਲਡ ਇੱਕ ਅਟੈਂਪਟ ਕੀਤੀ ਹੈ, ਜਿਹਦੇ 'ਚ ਤਕਰੀਬਨ 200 ਸਿੱਖ ਇੱਥੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਉਹਨੂੰ ਇਸ ਤਰ੍ਹਾਂ ਬਦਨਾਮ ਕੀਤਾ ਗਿਆ ਕਿ ਦੇਖੋ ਜੀ, ਆਪਣਾ ਕਮਿਊਨਿਟੀ ਦਾ ਸੋਚਦਾ ਸੀ, ਫਲਾਣ ਧਮਕਾਣ। ਕ੍ਰਿਸਟੀਆ ਫਰੀਲੈਂਡ ਯੂਕਰੇਨੀਅਨ, ਉਹਨੇ ਦਰਵਾਜ਼ੇ ਹੀ ਖੋਲ੍ਹਤੇ ਆ, ਬਿਨਾਂ ਕਿਸੇ ਸ਼ਰਤ ਤੋਂ ਇੱਥੇ ਆਓ, ਰਹੋ, ਵਾਪਸ ਜਾਓ, ਨਾ ਵਾਪਸ ਜਾਓ, ਕੋਈ ਸ਼ਰਤ ਨਹੀਂ। ਕਿਸ ਨੇ ਕੁਛ ਕਿਹਾ? ਰੇਸਿਜ਼ਮ ਸਾਡੀ ਸੁਸਾਇਟੀ ਦਾ ਇੱਕ ਅਨਿੱਖੜਵਾਂ ਅੰਗ ਆ। ਇਸ ਨੂੰ ਪਛਾਣਨੀ ਤਾਂ ਚੰਗੀ ਗੱਲ। ਸੋ ਮੈਂ ਇਹੀ ਕਹੂੰਗਾ, ਪੰਜਾਬੀ ਨਾਲ ਜੁੜੋ, ਗੁਰਮਤ ਨਾਲ ਜੁੜੋ, ਆਪਣੇ ਸਿੱਖ ਜਿਹੜੇ ਅਸੂਲ ਨੇ ਉਹ ਤੇ ਸਾਨੂੰ ਮਾਣ ਹੋਣਾ ਚਾਹੀਦਾ। ਸਾਡੇ ਵਰਗਾ ਕੋਈ ਧਰਮ ਨਹੀਂ ਹੈਗਾ, ਸਾਡੇ ਵਰਗੇ ਵੈਲਿਊ ਕਿਤੇ ਨਹੀਂ ਹੈਗੇ। ਸੋ ਸਾਨੂੰ ਇਹਦੇ ਉੱਤੇ ਪ੍ਰਾਊਡ ਹੋਣਾ ਚਾਹੀਦਾ ਹੈ। ਤੇ ਬਾਕੀ ਗੁਰੂ ਸਾਹਿਬ ਆਪਣੇ ਆਪ ਰਸਤਾ ਬਣਾਉਣਗੇ। ਅੱਜ ਕੱਲ੍ਹ ਸਿਚੁਏਸ਼ਨ ਸਾਰੀ ਦੁਨੀਆ 'ਚ ਬੜੀ ਅਸਥਿਰ ਆ। ਸੋ ਇਹਦੇ ਵਿੱਚ ਸਿੱਖਾਂ ਦਾ ਕੀ ਰਸਤਾ ਨਿਕਲਦਾ ਆ, ਉਹ ਟਾਈਮ ਹੀ ਦੱਸੂਗਾ। ਪਰ ਅਸੀਂ ਆਪਣੇ ਅਸੂਲਾਂ ਦੇ ਨਾਲ, ਗੁਰਮਤ ਦੇ ਨਾਲ ਜ਼ਰੂਰ ਜੁੜੀਏ। ਬਿਲਕੁਲ, ਬਹੁਤ ਧੰਨਵਾਦ ਬਲਪ੍ਰੀਤ ਸਿੰਘ ਜੀ। ਤੁਸੀਂ ਇਹ ਜਿਹੜੀ ਸਿਚੁਏਸ਼ਨ ਆ ਕਿ ਮਤਲਬ ਜ਼ਰੂਰ ਇਹ ਸੀਰੀਅਸ ਸਿਚੁਏਸ਼ਨ ਆ ਕਮਿਊਨਿਟੀ ਦੇ ਲਈ, ਜ਼ਰੂਰ ਉਹਨਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਆ, ਸਾਰੀ ਕਮਿਊਨਿਟੀ ਨੂੰ। ਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਜਿਵੇਂ ਇਹਨਾਂ ਸਾਰੀਆਂ ਘਟਨਾਵਾਂ ਬਾਰੇ ਜਾਂ ਇਸ ਸਥਿਤੀ ਬਾਰੇ ਸਮਝ ਰਹੀ ਆ ਜਾਂ ਸੋਚ ਰਹੀ ਆ, ਉਹ ਵੀ ਤੁਸੀਂ ਦਰਸ਼ਕਾਂ ਦੇ ਨਾਲ, ਸੰਗਤ ਦੇ ਨਾਲ ਸਾਂਝਾ ਕੀਤਾ ਆ। ਤੇ ਸਾਡੇ ਨਾਲ ਜੁੜਨ ਦੇ ਲਈ, ਇਹ ਗੱਲਬਾਤ ਕਰਨ ਦੇ ਲਈ, ਸਮਾਂ ਕੱਢਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।